ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤੇ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਦੇ ਵਿੱਚ ਤੁਹਾਨੂੰ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਮੈਂ ਰਾਜਕਨਵੀਰ ਸਿੰਘ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜ ਚੁੱਕੇ ਨੇ ਅਟਰਨੀ ਜੇ ਟਿਰਕਿਆਣਾ ਜੀ। ਅਟਰਨੀ ਟਿਰਕਿਆਣਾ ਜੀ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ੍ਰੀ ਅਕਾਲ, ਵੈਲਕਮ। ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਜੀ, ਸਾਡੇ ਅੱਜ ਦੇ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ USA ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415-909-0503 ਦੇ ਉੱਤੇ। ਊੜਾ ਡੈਟ ਰਿਲੀਫ ਵਾਲੇ ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। ਨੰਬਰ ਹੈ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408-272-5200 4082725200 ਦੇ ਉੱਤੇ। ਗੱਲਬਾਤ ਆਪਾਂ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੀ ਉਹ ਆਪਾਂ ਕਰਾਂਗੇ, ਤੇ ਕੀ ਕੁਛ ਚੱਲ ਰਿਹਾ ਆ, ਕੀ ਕੁਛ ਹੋ ਰਿਹਾ ਆ, ਕੀ ਲੇਟੈਸਟ ਇਸ ਦੇ ਬਾਬਤ ਆ, ਉਹਦੇ ਬਾਰੇ ਜਿਹੜੀ ਉਹ ਆਪਾਂ ਚਰਚਾ ਕਰਾਂਗੇ। ਅਟਰਨੀ ਟਿਰਕਿਆਣਾ ਜੀ, ਦੱਸਦੇ ਜਾਈਏ ਅੱਜ ਆਪਾਂ ਜਿਹੜੀਆਂ ਕਾਲਸ ਆ ਉਹ ਨਹੀਂ ਲੈ ਸਕਦੇ ਤੇ ਆਉਂਦੇ ਸਮੇਂ 'ਚ ਕਾਲਸ ਦਾ ਸਿਲਸਿਲਾ ਜਿਹੜਾ ਉਹ ਕਰਾਂਗੇ। ਅੱਜ ਦੀ ਜਿਹੜੀ ਸ਼ੁਰੂਆਤ ਆ ਗੱਲਬਾਤ ਦੀ ਅਟਰਨੀ ਟਿਰਕਿਆਣਾ ਜੀ ਕਰਦੇ ਹਾਂ USCIS ਦੀਆਂ ਪਾਲਿਸੀਜ਼ ਨੂੰ ਲੈ ਕੇ। ਅਦਾਲਤ ਦੇ ਦੁਆਰਾ ਕੁਛ ਜਿਹੜੀਆਂ USCIS ਦੀਆਂ ਪਾਲਿਸੀਜ਼ ਆ ਉਹਨਾਂ ਦੇ ਉੱਤੇ ਸਟੇ ਜਿਹੜਾ ਉਹ ਲਾਇਆ ਗਿਆ ਹੈ, ਕਿਹੜੀਆਂ ਪਾਲਿਸੀਜ਼ ਦੇ ਉੱਤੇ ਅਸਰ ਪਵੇਗਾ ਜੀ? ਸੋ ਇਹ ਜੁਲਾਈ 21 2026 ਨੂੰ ਜਿਹੜਾ ਸੀਗਾ US ਡਿਸਟ੍ਰਿਕਟ ਕੋਰਟ ਮੈਸਾਚੂਸੈਟਸ ਦਾ ਉਧਰੋਂ ਦੀ ਫੈਸਲਾ ਇੱਕ ਆਇਆ ਹੈਗਾ, ਤੇ ਇਹਦੇ ਫੈਸਲੇ ਦੇ ਵਿੱਚ ਜਿਹੜਾ ਇਮੀਗ੍ਰੇਸ਼ਨ ਦੇ ਉੱਤੇ ਉਹਨਾਂ ਨੇ ਲਾਅਸੂਟ ਕੀਤਾ ਸੀਗਾ, ਤੇ ਜਿਹੜੇ ਪਲੇਂਟਿਫ ਸੀਗੇ ਜਿਨ੍ਹਾਂ ਨੇ ਕੇਸ ਕੀਤਾ ਸੀਗਾ ਉਹਨਾਂ ਦੀ ਐਮਰਜੈਂਸੀ ਮੋਸ਼ਨ ਸੀਗੀ ਕਿ ਐਡਮਿਨਿਸਟ੍ਰੇਟਿਵ ਸਟੇ ਲਾਇਆ ਜਾਵੇ। ਕਿਹੜੀ ਚੀਜ਼ ਨੂੰ ਸਟੇ ਲਾਇਆ ਜਾਵੇ? HR1 ਜਿਹੜਾ ਇਹਨਾਂ ਦਾ ਬਿਗ ਬਿਊਟੀਫੁਲ ਬਿੱਲ ਜਿਹੜਾ ਸੀਗਾ ਰੀਕਨਸੀਲੀਏਸ਼ਨ ਐਕਟ ਆਫ 2025, ਜਿਹਦੇ ਵਿੱਚ ਕਿ ਕਾਫੀ ਸਾਰੀ ਜਿਹੜੀ ਇਮੀਗ੍ਰੇਸ਼ਨ ਨੂੰ ਲੈ ਕੇ ਚੇਂਜਸ ਜਿਹੜੀਆਂ ਹੋਈਆਂ ਸੀਗੀਆਂ ਉਹਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਸਟੇ ਜਿਹੜੀ ਹੋਣੀ ਚਾਹੀਦੀ ਆ। ਇਹ ਜਿਹੜਾ ਲਾਅਸੂਟ ਸੀਗਾ ਇਹ ਕਾਫੀ ਜਿਹੜੀਆਂ ਮੈਂਬਰਸ਼ਿਪ ਬੇਸਡ ਆਰਗੇਨਾਈਜੇਸ਼ਨ ਸੀਗੀਆਂ ਜਿਹੜੀਆਂ ਕਿ TPS ਵਾਲਿਆਂ ਨੂੰ ਤੇ ਸਾਲਮ ਵਾਲਿਆਂ ਨੂੰ ਰਿਪਰੈਜ਼ੈਂਟ ਕਰਦੀਆਂ ਸੀਗੀਆਂ, ਉਹਨਾਂ ਨੇ ਜਿਹੜੀਆਂ ਸੰਸਥਾਵਾਂ ਨੇ ਇਹ ਰਲ ਕੇ ਜਿਹੜਾ ਸੀਗਾ ਕੇਸ ਕੀਤਾ ਸੀਗਾ। ਤੇ ਇਸ ਤੋਂ ਬਾਅਦ ਕੀ ਹੋਇਆ ਕਿ ਜਿਹੜਾ ਕੋਰਟ ਦਾ ਆਰਡਰ ਆ ਗਿਆ, ਉਸ ਤੋਂ ਬਾਅਦ ਉਹਨਾਂ ਨੇ ਕਈ ਚੀਜ਼ਾਂ ਦੇ ਵਿੱਚ ਸਟੇ ਕਰਤੀਆਂ। ਸੋ ਇਹ ਜੁਲਾਈ 2025 ਫੈਡਰਲ ਰਜਿਸਟਰ ਦੇ ਵਿੱਚ ਛਪਿਆ ਸੀਗਾ ਇਹ, ਤੇ ਕਾਫੀ ਇਹਦੀ ਚਰਚਾ ਵੀ ਸੀਗੀ ਬਿਗ ਬਿਊਟੀਫੁਲ ਬਿੱਲ ਕਰਕੇ। ਤੇ ਇਹਦੇ ਵਿੱਚ ਇੱਕ ਤਾਂ ਉਹ ਜਿਹੜਾ ਸੀਗਾ ਕਿ ਵਰਕ ਪਰਮਿਟ ਜਿਹੜੇ ਸੀਗੇ ਕਿ TPS ਵਾਲਿਆਂ ਦੇ ਐਕਸਟੈਂਡ ਨਹੀਂ ਕਰਨੇ ਹੋ ਰਿਹਾ, ਉਹਨਾਂ ਨੂੰ ਖਤਮ ਕਰ ਦਿਓ, ਉਹ ਚੀਜ਼ ਤੇ ਉਹਨਾਂ ਨੇ ਰੋਕ ਲਾਤਾ ਕਿ ਨਹੀਂ, ਜਿਹੜੀ ਡੇਟ ਉਹਨਾਂ ਨੇ ਆਲਰੇਡੀ ਅਪਰੂਵ ਕੀਤੀ ਹੈ TPS ਤੁਸੀਂ ਵਾਪਸ ਨਹੀਂ ਲਾ ਸਕਦੇ। ਤੇ ਅਸਾਈਲਮ ਵਾਲਿਆਂ ਨੂੰ ਲੈ ਕੇ ਇਹਦੇ ਵਿੱਚ ਤਿੰਨ ਮਹੱਤਵਪੂਰਨ ਜਿਹੜੀਆਂ ਜਿੱਤਾਂ ਉਹ ਹੈਗੀਆਂ ਇਸ ਵੇਲੇ, ਕਿ ਉਹ ਕਹਿੰਦੇ ਕਿ ਜਿਹੜੀ ਤੁਹਾਡੀ ਅਸਾਈਲਮ ਦੀ ਐਪਲੀਕੇਸ਼ਨ ਰਿਜੈਕਟ ਕਰ ਦਿੱਤੀ ਸੀ ਉਹਨਾਂ ਨੇ ਕਿਸੇ ਦੀ ਵੀ, ਤੇ ਐਨੂਅਲ ਅਸਾਈਲਮ ਫੀ ਦੇ ਕਰਕੇ ਜਾਂ ਉਹਦੇ ਕਰਕੇ ਕੇਸ ਫੇਲ ਕਰਤਾ ਸੀਗਾ ਐਨੂਅਲ ਅਸਾਈਲਮ ਫੀ ਦੇ ਕਰਕੇ, ਤੇ ਉਹ ਤੁਸੀਂ ਮੁੱਦਾ ਛੇੜ ਸਕਦੇ ਆ ਕਿ ਉਹ ਕਹਿੰਦੇ ਆ ਕਿ USCIS ਉਸ ਚੀਜ਼ ਕਰਕੇ ਰਿਜੈਕਟ ਨਹੀਂ ਕਰ ਸਕਦੀ ਕਿ ਕਿਸੇ ਨੇ ਫੀਸ ਨਹੀਂ ਦਿੱਤੀ ਜਿਹੜੀ ਹੈਗੀ। ਫਿਰ ਉਹ ਕਹਿੰਦੇ ਆ ਕਿ ਜਿਹੜੇ ਵਰਕ ਪਰਮਿਟ ਜਿਹਨਾਂ ਦੇ ਕੈਂਸਲ ਕਰਤੇ ਸੀਗੇ ਕਿ ਤੁਸੀਂ ਐਨੂਅਲ ਅਸਾਈਲਮ ਫੀਸ ਨਹੀਂ ਦਿੱਤੀ, ਉਹਨੂੰ ਵੀ ਤੁਸੀਂ ਜਿਹੜਾ ਚੈਲੰਜ ਕਰ ਸਕਦੇ ਆ, ਤੇ USCIS ਜਿਹੜਾ ਸੀਗਾ ਵਰਕ ਪਰਮਿਟ ਰਿਜੈਕਟ ਨਹੀਂ ਕਰ ਸਕਦੀ। ਤੇ ਇਸ ਤੋਂ ਬਾਅਦ ਜਿਹੜਾ ਸੀਗਾ ਕਈਆਂ ਨੂੰ ਇਮੀਗ੍ਰੇਸ਼ਨ ਅਸਾਈਲਮ ਆਫਿਸ ਤੋਂ ਸਿੱਧਾ ਹੀ ਜਿਹੜਾ ਸੀਗਾ ਰਿਮੂਵਲ ਪ੍ਰੋਸੀਡਿੰਗ 'ਚ ਪਾਤਾ, ਇਮੀਗ੍ਰੇਸ਼ਨ ਕੋਰਟ 'ਚ ਪਾਤਾ ਕਿ ਤੁਸੀਂ ਅਸਾਈਲਮ ਦੀ ਜਿਹੜੀ ਫੀਸ ਨਹੀਂ ਭੇਜੀ ਆ, ਉਹ ਕਹਿੰਦੇ ਇਹ ਵੀ ਚੀਜ਼ਾਂ ਤੁਸੀਂ ਕਰ ਨਹੀਂ ਸਕਦੇ ਆ। ਸੋ ਬੇਸਿਕਲੀ ਜਿਹੜਾ ਕੋਰਟ ਸੀਗਾ ਉਹ ਕਹਿੰਦੇ ਕਿ ਤੁਸੀਂ ਇਹ ਧੱਕੇਸ਼ਾਹੀ ਜਿਹੜੀ ਨਹੀਂ ਕਰ ਸਕਦੇ ਆ, ਤੇ USCIS ਨੇ ਆਪਣੀ ਵੈਬਸਾਈਟ ਤੇ ਇਹ ਪਬਲਿਸ਼ ਕੀਤਾ, ਤੇ ਉਹ ਮੰਨਦੇ ਆ ਕਿ ਕੋਰਟ ਦਾ ਇਹ ਫੈਸਲਾ ਤੇ ਉਹਦੇ ਨਾਲ ਇਹ ਜਿਹੜਾ ਸੀਗਾ ਪੂਰਾ ਕੰਪਲਾਈ ਕਰੂਗੀ ਜੀ। ਸੋ ਜਿੱਦਾਂ ਹੁਣ ਆਪਾਂ ਦੇਖ ਰਹੇ ਹਾਂ ਲਗਾਤਾਰ ਕੋਈ ਨਾ ਕੋਈ ਜਿਹੜੀਆਂ ਪਾਲਿਸੀਜ਼ ਆ, ਪ੍ਰਸ਼ਾਸਨ ਇੱਕ ਵੱਖਰੀ ਪਾਲਿਸੀ ਲਿਆਉਂਦਾ ਆ, ਫਿਰ ਅਦਾਲਤ ਦੇ ਵੱਲ ਨੂੰ ਇਹ ਲੜਾਈ ਜਿਹੜੀ ਉਹ ਜਾਂਦੀ ਆ। ਅਦਾਲਤ ਕਈ ਵਾਰੀ ਪ੍ਰਸ਼ਾਸਨ ਦੇ ਹੱਕ 'ਚ ਤੇ ਕਈ ਵਾਰੀ ਜਿਹੜਾ ਉਲਟ ਫੈਸਲਾ ਆਉਂਦਾ ਰਹਿੰਦਾ ਆ। ਸੋ ਇਹ ਰੋਲਰ ਕੋਸਟਰ ਤੁਹਾਨੂੰ ਲੱਗਦਾ ਵੀ ਇੱਦਾਂ ਹੀ ਚੱਲਦਾ ਰਹੇਗਾ? ਹਾਂਜੀ, ਬਿਲਕੁਲ ਇੱਦਾਂ ਹੀ ਚੱਲਦਾ ਰਹੂਗਾ। ਇਹ ਅਲਟੀਮੇਟਲੀ ਕੀ ਹੁੰਦਾ ਕਿ ਰਾਈਟ ਵਿੰਗ ਵਾਲੀਆਂ ਫੋਰਸਿਸ ਵੀ ਹੁੰਦੀਆਂ, ਲੈਫਟ ਵਿੰਗ ਵਾਲੀਆਂ ਵੀ ਹੁੰਦੀਆਂ, ਤੇ ਜ਼ਿਆਦਾਤਰ ਤਾਂ ਚਲੋ ਜਿੱਤ ਉਹੀ ਪਾਰਟੀ ਦੀ ਹੁੰਦੀ ਆ, ਜਿਹੜੀ ਪਾਰਟੀ ਜਿੱਤੀ ਹੁੰਦੀ ਹੈ ਜ਼ਿਆਦਾਤਰ ਤਾਂ ਉਹਨੇ ਆਪਣੀ ਮਨਮਾਨੀ ਕਰਨੀ ਹੁੰਦੀ ਆ। ਬਟ ਇਹ ਹੈ ਕਿ ਕਿਤੇ ਨਾ ਕਿਤੇ ਜਿਹੜਾ ਸੀਗਾ ਕੋਰਟ ਹੁਣ ਛੋਟੀਆਂ ਜਿੱਦਾਂ ਵਿਕਟਰੀਆਂ ਜਿਹੜੀਆਂ ਹੈਗੀਆਂ ਇਮੀਗ੍ਰੈਂਟਾਂ ਦੇ ਫੇਵਰ 'ਚ ਵੀ ਦੇ ਦਿੰਦਾ, ਜਿੱਦਾਂ ਵਾਲੇ ਕੇਸ ਦੇ ਵਿੱਚ ਹੈਗਾ।
ਬਰਥਰਾਈਟ ਵਾਲੇ ਦੇ ਕੇਸ ਦੇ ਵਿੱਚ ਸੀਗਾ, ਹੇਬੀਅਸ ਵਾਲੇ ਕੇਸ ਦੇ ਵਿੱਚ ਸੀਗਾ ਕਿ ਲੋਕਾਂ ਨੂੰ ਛੱਡਿਆ ਜਾਵੇ, ਤੇ ਕਈ ਚੀਜ਼ਾਂ ਵਧੀਆ ਵੀ ਜਿਹੜੀਆਂ ਉਹ ਹੋਈਆਂ ਹੈਗੀਆਂ। ਜੀ ਜੀ ਬਿਲਕੁਲ। ਸੋ ਕੋਸ਼ਿਸ਼ਾਂ ਤਾਂ ਐਨਫੋਰਸਮੈਂਟ ਵੀ ਆਪਾਂ ਦੇਖ ਰਹੇ ਹਾਂ ਵੀ ਉੱਦਾਂ ਪੂਰਾ ਕੰਮ ਤੇਜ਼ ਹੀ ਆ, ਈਵਨ ਦੋ ਆਪਣੇ ਸਾਹਮਣੇ ਕਈ ਜਿਹੜੀਆਂ ਮੌਤਾਂ ਵੀ ਹੋ ਰਹੀਆਂ ਆ। ਆਈਸ ਵਾਲੇ ਜਦੋਂ ਆਮ ਲੋਕਾਂ ਦੇ ਨਾਲ ਟ੍ਰੈਫਿਕ ਸਟਾਪ ਕਰਦੇ ਆ, ਉਹ ਗੋਲੀकांड ਦੇ ਵਿੱਚ ਗੱਲ ਜਿਹੜੀ ਉਹ ਪਹੁੰਚ ਜਾਂਦੀ ਆ। ਮਨੀ ਵੀ ਹੁਣ ਇਹਨਾਂ ਕੋਲ ਕਾਫੀ ਜ਼ਿਆਦਾ ਹੈਗੀ ਆ, ਟ੍ਰੇਨਿੰਗ ਵੀ ਛੋਟੀ ਆ, ਟ੍ਰਿਗਰ ਹੈਪੀ ਨੇ ਬਹੁਤ ਸਾਰੇ ਜਿਹੜੇ ਕਈ ਏਜੰਟਸ, ਜਿਹਦੇ ਕਰਕੇ ਇਦਾਂ ਦਾ ਕਮਿਊਨਿਟੀਜ਼ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਆ। ਇੱਕ ਦਿਨ ਕਹਿੰਦੇ ਆ ਵੀ ਅਸੀਂ ਟ੍ਰੈਫਿਕ ਸਟਾਪ ਬੰਦ ਕਰਨੇ ਆ, ਫਿਰ ਟਰੰਪ ਹੁਣੀ ਕਹਿੰਦੇ ਆ ਵੀ ਨਹੀਂ, ਇਹਨਾਂ ਨੂੰ ਤੁਸੀਂ ਜਿਹੜਾ ਉਹ ਚਲਾ ਦਿਓ। ਸੋ ਸਿਚੁਏਸ਼ਨ ਕਾਫੀ ਸੈਂਸਿਟਿਵ ਜਿਹੜੀ ਆ ਇਸ ਮਾਮਲੇ ਦੇ ਵਿੱਚ ਜਿਹੜੀ ਉਹ ਬਣੀ ਪਈ ਹੈਗੀ ਆ। ਜੀ ਬਿਲਕੁਲ। ਜੀ ਅਗਲੀ ਜਿਹੜੀ ਆਪਾਂ ਇਸ ਦੇ ਵਿੱਚ ਅਟਾਰਨੀ ਟਿਕਾਣਾ ਜੀ ਗੱਲ ਕਰਦੇ ਹਾਂ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੇ ਡਿਪਾਰਟਮੈਂਟ ਆਫ ਜਸਟਿਸ ਨੇ ਅਨਾਊਂਸ ਕੀਤਾ ਆ 10 ਹੋਰ ਜਿਹੜੇ ਨੈਚੁਰਲਾਈਜ਼ਡ ਸਿਟੀਜ਼ਨ ਸੀ ਜੋ ਕਿ ਕ੍ਰਾਈਮ ਦੇ ਨਾਲ ਜੁੜੇ ਹੋਏ ਸੀ, ਜਿਨ੍ਹਾਂ 'ਚ ਚਾਈਲਡ ਮੋਲੈਸਟਰਸ, ਸਕੈਮਰਸ, ਡਰੱਗ ਡੀਲਰਸ, ਉਹਨਾਂ ਦੀਆਂ ਸਿਟੀਜ਼ਨਸ਼ਿਪ ਹੁਣ ਰਿਵੋਕ ਕੀਤੀਆਂ ਜਾ ਰਹੀਆਂ ਆ। ਇਹ 10 ਜਾਣਿਆਂ ਦੀ ਹੋਰ ਨਵੀਂ ਲਿਸਟ ਆਈ ਆ। ਹਾਂਜੀ, ਸੋ ਇਹਨਾਂ ਨੇ ਜਿਹੜੇ ਸੀਗੇ ਮੋਸਟਲੀ ਜਿਹੜੇ ਲੋਕੀ ਸਿਟੀਜ਼ਨ ਵਾਲੇ ਬਣ ਗਏ ਸੀਗੇ, ਤੇ ਉਹਦੇ ਵਿੱਚ ਲੋਕੀ ਜਿਹੜੇ ਜ਼ਿਆਦਾਤਰ ਸੈਕਸ਼ੂਅਲ ਕ੍ਰਾਈਮ ਸੀਗੇ ਜਵਾਕਾਂ ਨਾਲ ਇਹਨਾਂ ਨੇ ਕੀਤੇ ਸੀਗੇ, ਹੈਲਥ ਕੇਅਰ ਫਰਾਡ ਸੀਗਾ, ਵਾਇਰ ਫਰਾਡ ਸੀਗਾ, ਇਮੀਗ੍ਰੇਸ਼ਨ ਫਰਾਡ ਸੀਗਾ, ਜਾਂ ਜਿਹੜੀਆਂ ਡਰੱਗਸ ਨੂੰ ਰਿਲੇਟਡ ਜਿਹੜੇ ਕ੍ਰਾਈਮ ਸੀਗੇ, ਸਪੈਸ਼ਲੀ ਕੋਕੇਨ ਦੀ ਡਿਸਟ੍ਰੀਬਿਊਸ਼ਨ ਦੇ ਰਿਲੇਟਡ ਜਿਹੜੇ ਕ੍ਰਾਈਮ ਸੀਗੇ, ਉੱਦਾਂ ਦੇ ਲੋਕ ਇਹਨਾਂ ਨੇ ਜਿਹੜੇ ਟਾਰਗੇਟ ਕੀਤੇ ਆ। ਤੇ ਬੇਸਿਕਲੀ ਇਹ ਕੀ ਕਹਿੰਦੇ ਆ ਕਿ ਜਦੋਂ ਇਮੀਗ੍ਰੇਸ਼ਨ ਨੈਸ਼ਨੈਲਿਟੀ ਐਕਟ ਜਿਹੜਾ ਹੈਗਾ ਇਮੀਗ੍ਰੇਸ਼ਨ ਦਾ, ਉਹਦੇ ਥੱਲੇ ਜੇ ਬੰਦਾ ਕੋਈ ਭਾਵੇਂ ਸਿਟੀਜ਼ਨ ਬਣ ਵੀ ਗਿਆ, ਭਾਵੇਂ ਉਹਦੇ ਕੋਲ ਸਿਟੀਜ਼ਨਸ਼ਿਪ ਆ ਵੀ ਗਈ ਆ, ਤੇ ਉਹਦਾ ਸਰਟੀਫਿਕੇਟ ਸਿਟੀਜ਼ਨਸ਼ਿਪ ਦਾ ਕੈਂਸਲ ਕੀਤਾ ਜਾ ਸਕਦਾ ਜੇ ਇਹ ਸਬੂਤ ਪੇਸ਼ ਕੀਤਾ ਜਾਵੇ ਕਿ ਉਹਨੇ ਕੋਈ ਚੀਜ਼ ਵਿੱਚ ਨਹੀਂ ਦੱਸੀ ਸੀਗੀ, ਝੂਠ ਬੋਲਿਆ ਸੀਗਾ, ਜਾਂ ਜਿਹੜੀ ਗੁੱਡ ਮੋਰਲ ਕਰੈਕਟਰ ਐਸਟੈਬਲਿਸ਼ ਨਹੀਂ ਕੀਤਾ ਸੀਗਾ, ਤੇ ਸਿਟੀਜ਼ਨਸ਼ਿਪ ਇਲੀਗਲ ਤਰੀਕੇ ਨਾਲ ਜਿਹੜੀ ਲਈ ਹੈ। ਸੇ 10 ਲੋਕਾਂ ਦੇ ਵਿੱਚ ਇਹਨਾਂ ਨੇ ਇਹੀ ਚੀਜ਼ ਜਿਹੜੀ ਕੀਤੀ ਹੈ। ਸੋ ਕਿੱਦਾਂ ਦੇ ਕ੍ਰਾਈਮ ਵਾਲੇ ਜਿਹੜੇ ਇਹਨਾਂ ਨੇ ਇਸ ਲਿਸਟ ਦੇ ਵਿੱਚ ਜਿਹੜੇ ਇਹਨਾਂ ਨੇ ਦੱਸੇ ਆ, ਵੀ ਜਿਨ੍ਹਾਂ ਦੀਆਂ ਇਹਨਾਂ ਨੇ ਕੀਤੀਆਂ, ਤੇ ਕਿੰਨੇ ਕਈ ਕਾਫੀ ਪੁਰਾਣੇ ਕੇਸ ਵੀ ਹੈਗੇ ਇਹਨਾਂ ਦੇ ਵਿੱਚ? ਜੀ ਬਿਲਕੁਲ, ਕਾਫੀ ਪੁਰਾਣੇ ਆ ਜੀ ਕੇਸ, ਤੇ ਆਪਾਂ ਸਾਰੇ ਜਿਹੜੇ ਸੀ ਵਾਰੀ ਗੱਲ ਕਰਾਂਗੇ ਕਿੱਦਾਂ। ਜ਼ਰੂਰ। ਤੇ ਕਈ ਇਹਦੇ ਵਿੱਚੋਂ ਦੀ ਤੁਹਾਨੂੰ ਰੈਫਰੈਂਸ ਮਿਲ ਵੀ ਜਾਣਾ, ਆਪਣੀ ਕਮਿਊਨਿਟੀ 'ਚ ਕਈ ਕੇਸ ਇਦਾਂ ਦੇ ਰਲਦੇ ਮਿਲਦੇ ਹੋ ਸਕਦੇ ਆ, ਸਪੈਸ਼ਲੀ ਜਿਹੜੇ ਕਿ ਆਪਣੀ ਆਇਡੈਂਟੀਫਾਈਂਗ ਇਨਫੋਰਮੇਸ਼ਨ ਜਿਹੜੀ ਹੁੰਦੀ ਹੈ ਕਿ 2 ਨਾਮ ਯੂਜ਼ ਕੀਤੇ ਆ ਉਹਨਾਂ ਨੂੰ ਲੈ ਕੇ, ਉੱਦਾਂ ਦੇ ਕੇਸ ਮੈਂ ਪੜ੍ਹ ਵੀ ਰਿਹਾ ਸੀ, ਮੈਨੂੰ ਲੱਗ ਰਿਹਾ ਸੀਗਾ ਕਿ ਕਾਫੀ ਜਿਹੜੇ ਸਾਡੀ ਕਮਿਊਨਿਟੀ ਦੇ ਕੇਸਾਂ ਦੇ ਨਾਲ ਮਿਲਦੇ ਆ। ਹਾਂਜੀ, ਜੇ ਸ਼ੁਰੂਆਤ ਕਰਿਓ ਦੱਸਿਓ ਜਿਹੜਾ ਪਹਿਲਾ 45 ਸਾਲਾਂ ਕਿਊਬਾ ਦਾ ਬੰਦਾ ਰੋਡਰੀਗਜ਼, ਇਹਦਾ ਸ਼ਾਇਦ ਕੋਈ ਫਰਾਡ ਵਾਲਾ ਰੌਲਾ ਸੀਗਾ। ਹਾਂਜੀ, ਇਹ ਕਿਊਬਾ ਦਾ ਸੀਗਾ, 45 ਸਾਲ ਦਾ ਗ੍ਰੀਨ ਕਾਰਡ ਹੋਲਡਰ ਇਹ ਬਣਿਆ ਸੀਗਾ 2004 ਦੇ ਵਿੱਚ। ਦੇਖ ਲਓ ਕਿੱਡਾ ਪੁਰਾਣਾ। ਤੇ ਤੁਸੀਂ ਆਪ ਹੀ ਹਿਸਾਬ ਕਿਤਾਬ ਲਾ ਸਕਦੇ ਆ ਨਾ, ਬੰਦਾ ਹੁਣ 4 ਦਾ ਪੱਕਾ ਹੋ ਕੇ ਬੈਠਾ ਹੋਵੇ, ਉਹਨੂੰ ਲੱਗੇ ਕਿ ਲੈ ਮੈਨੂੰ ਤਾਂ ਕੁਛ ਹੋਣਾ ਨਹੀਂ। ਤੇ ਸਿਟੀਜ਼ਨ ਇਹ 18 ਚ ਬਣ ਗਿਆ ਸੀਗਾ, ਤੇ 18 ਨੂੰ ਵੀ ਤੁਸੀਂ ਦੇਖ ਲਓ ਕਿ ਕਿੰਨਾ ਸਾਰਾ ਟਾਈਮ ਜਿਹੜਾ ਆਲਰੇਡੀ 8 ਸਾਲ ਹੋ ਗਏ। ਤੇ ਇਹਨੇ ਫੇਕ ਮੈਡੀਕਲ ਕਲੀਨਿਕ ਇੱਕ ਖੋਲੀ ਸੀਗੀ, ਤੇ ਉਹਦੇ ਵਿੱਚ ਇਹ ਮੈਡੀਕੇਅਰ ਦੇ ਫਰਾਡ ਜਿਹੜੇ ਕਰਦਾ ਸੀਗਾ, ਕਲੇਮ ਜਿਹੜੇ ਪਾਉਂਦੇ ਹੁੰਦੇ ਆ ਝੂਠੇ ਬਿਲਿੰਗ ਨੂੰ ਲੈ ਕੇ। ਤੇ 8,86,000 ਦਾ ਇਹਨੇ ਜਿਹੜਾ ਕਹਿੰਦੇ ਆ ਕਿ ਫੇਕ ਕਲੇਮ ਜਿਹੜੇ ਪਾਏ ਸੀਗੇ, ਤੇ ਇਹਨੇ ਆਪਣੀ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਕਹਿੰਦੇ ਇਸ ਚੀਜ਼ ਬਾਰੇ ਦੱਸਿਆ ਨਹੀਂ। ਜਦੋਂ ਇਹਨੇ ਸਹੁੰ ਖਾਧੀ ਉਹ 'ਚ ਲਿਖਿਆ ਹੁੰਦਾ ਕਿ ਤੂੰ ਕਦੀ ਕੋਈ ਕ੍ਰਾਈਮ ਤਾਂ ਨਹੀਂ ਕੀਤਾ, ਤੇ ਇਹਨੇ ਕਿਹਾ ਮੈਂ ਕ੍ਰਾਈਮ ਨਹੀਂ ਕੀਤਾ। ਤੇ ਪਰ ਜਦ ਕਿ ਗੱਲ ਇਹ ਸੀਗੀ ਕਿ ਇਹਨੂੰ ਹੈਲਥ ਕੇਅਰ ਤੇ ਵਾਇਰ ਫਰਾਡ ਦੀ ਕੰਸਪੀਰੇਸੀ ਲਈ ਸਜ਼ਾ ਜਿਹੜੀ ਮਿਲੀ ਸੀਗੀ। ਤੇ ਹੁਣ ਇਮੀਗ੍ਰੇਸ਼ਨ ਕੀ ਕੀਤਾ ਕਿ ਡੀਨੈਚੁਰਲਾਈਜ਼ ਦੇ ਇਹਨਾਂ ਨੇ ਆ 10 ਬੰਦਿਆਂ ਦੇ ਖਿਲਾਫ ਕੇਸ ਫਾਈਲ ਕੀਤੇ ਆ, ਤੇ ਇਹਨਾਂ ਨੇ ਆਪਣੀ ਵੈਬਸਾਈਟ ਤੇ ਅਨਾਉਂਸਮੈਂਟ ਕੀਤੀ ਹੈ ਕਿ ਲਾਸਟ 30 ਦਿਨਾਂ ਦੇ ਵਿੱਚ ਉਹਨਾਂ ਨੇ ਆਹ ਕੇਸ ਜਿਹੜੇ ਫਾਈਲ ਕੀਤੇ ਆ। ਠੀਕ ਹੈ, ਇਹ ਤਾਂ ਉਹ ਗੱਲ ਹੋਈ ਅਟਾਰਨੀ ਟਿਕਾਣਾ ਜੀ, ਜਿੱਦਾਂ ਨਿਆਣੇ ਛੋਟੇ ਹੁੰਦੇ ਨਹੀਂ ਖੇਡਦੇ ਵੀ ਘਰ ਖੇਡਣਾ, ਡਾਕਟਰ ਖੇਡਣਾ, ਇਹ ਤਾਂ ਫਿਰ ਧੱਕੇ ਨਾਲ ਹੀ ਡਾਕਟਰ ਬਣਨ ਵਾਲੀ ਗੱਲ ਕਰਤੀ ਹੈ ਵੀ ਨਕਲੀ ਕਲੀਨਿਕ ਖੋਲ ਕੇ ਵੀ ਪੈਸੇ ਵੀ ਮਾਂਜੀ ਜਾਂਦਾ ਸੀਗਾ। ਹੈ ਉਹ ਡਾਕਟਰ ਖੇਡਦਾ ਸੀਗਾ, ਇਮੀਗ੍ਰੇਸ਼ਨ ਨੇ ਫਿਰ ਚੋਰ ਪੁਲਿਸ ਖੜਾਤਾ। ਕਈ ਵਕੀਲ ਵੀ ਖੇਡਦੇ ਆ, ਵੇਖ ਲਓ ਅਜੇ। ਸਭ ਫੜੇ ਜਾਣਗੇ। ਇੱਥੋਂ ਇਹ ਪਤਾ ਲੱਗਦਾ ਵੀ ਇਹ ਹਰ ਇੱਕ ਦੇ ਪਿੱਛੇ ਜਿਹੜਾ ਉਹ ਹੱਥ ਧੋ ਕੇ ਜਿਹੜਾ ਉਹ ਪਏ ਹੈਗੇ ਆ। ਅਗਲੇ ਦੇ ਵਿੱਚ ਜੇ ਗੱਲ ਕਰੀਏ, ਮੈਕਸੀਕੋ ਦਾ 60 ਸਾਲਾਂ ਦਾ ਜਿਹੜਾ ਇਹ ਬੰਦਾ ਸੀ, ਇਹਨੂੰ ਡੀਨੈਚੁਰਲਾਈਜ਼ ਕੀਤਾ ਜਿਹੜਾ ਉਹ ਜਾ ਰਿਹਾ ਆ, ਇਹਨੇ ਕੀ ਗੱਲ ਲੁਕਾ ਬੈਠਾ? ਇੱਕ ਫੈਲੋ, ਇਹਦਾ ਨਾਮ ਵੀ ਬੜੇ ਮੁਸ਼ਕਲ ਹੈ ਇਹਨੂੰ। ਇਹ ਜਿਹੜਾ ਬੰਦਾ ਸੀਗਾ, ਇਹਨੇ ਕੰਸੀਲਡ ਇੱਕ ਫਾਇਰ ਆਰਮ ਦਾ ਇਹਦਾ
ਜੁਰਮ ਸੀਗਾ ਤੇ ਗ੍ਰੈਂਡ ਥੈਫਟ ਦਾ ਜਿਹੜਾ ਜੁਰਮ ਸੀਗਾ। ਇਹ ਠੀਕ ਹੈ। ਕੰਸੀਲਡ ਫਾਇਰ ਆਰਮ ਵਾਲੇ ਜੁਰਮ ਹੋ ਗਏ, ਜਾਂ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਜਿਹੜੇ ਵੈਸੇ ਹੀ ਇਲੀਗਲ ਫਾਇਰ ਆਰਮ ਜਿੱਦਾਂ ਬੰਦੂਕਾਂ ਸ਼ੰਦੂਕਾਂ ਚਲਾ ਦਿੰਦੇ ਆ। ਕਈ 4-5 ਸਾਲ ਹੋ ਗਏ ਸਾਨੂੰ ਗੱਲ ਕਰਦੇ ਹੋਏ ਉੱਤੇ ਵੀ ਕਿ ਨਾ ਕਰਿਆ ਕਰੋ ਉਹ, ਜਿਹੜਾ ਸੋਸ਼ਲ ਮੀਡੀਆ ਵਾਸਤੇ ਜਿੱਦਾਂ ਹੁੰਦਾ। ਤੇ ਇਹਦੇ ਵਿੱਚ ਆਪਾਂ ਦੇਖੇ ਵੀ ਆ ਕਿ ਲੋਕੀ ਫੜਦੇ ਵੀ ਆ ਉਹ, ਤੇ ਸੋਸ਼ਲ ਮੀਡੀਆ 'ਚ ਜਾ ਕੇ ਹੋਰ ਵੀ ਸਬੂਤ ਕੱਢਦੇ ਆ ਕਿ ਕਿੰਨੇ ਕਿਹੜੀ ਬੰਦੂਕ ਸ਼ੂਟ ਕੀਤੀ ਆ, ਜਾਂ ਕਿਹੜੀ ਬੰਦੂਕ ਉਹਨੇ ਹੋਲਡ ਕੀਤੀ ਆ ਨਾ। ਹੁਣ ਲਾਇਸੈਂਸ ਲੂਇਸੈਂਸ ਹੁੰਦੇ ਆ, ਕਈ ਵਾਰੀ ਤੁਸੀਂ ਡਿਸਪਲੇ ਨਹੀਂ ਕਰ ਸਕਦੇ, ਕਿਤੇ ਕੰਸੀਲ ਐਂਡ ਕੈਰੀ ਆ, ਕਿਤੇ ਕੋਈ ਰੂਲ ਹੈਗੇ ਆ। ਤੇ ਹਰੇਕ ਸਟੇਟ ਦੇ ਸੇਮ ਰੂਲ ਵੀ ਨਹੀਂ ਹੈਗੇ। ਉਹਦੇ ਵਿੱਚ ਕਾਫੀ ਮੁੰਡੇ ਜਿਹੜੇ ਫਸ ਜਾਂਦੇ ਆ ਇਹ ਗੰਨਾਂ ਗੁੰਨਾਂ ਨੂੰ ਲੈ ਕੇ। ਤੇ ਇਹ ਬੰਦੇ ਨੂੰ 30 ਦਿਨ ਦੀ ਜੇਲ੍ਹ ਹੋਈ ਸੀਗੀ। ਤੇ 1998 ਦੇ ਵਿੱਚ ਜਿਹੜੀ ਸੀਗੀ ਜਾਰਜੀਆ ਦੇ ਵਿੱਚ, ਦੇਖ ਲਓ ਕਿੱਡਾ ਪੁਰਾਣਾ ਇਹਦਾ ਕ੍ਰਾਈਮ। ਉਹ 1998। ਹਾਂਜੀ, ਉਹ ਕਹਿੰਦੇ ਇਹਨੇ 30 ਦਿਨਾਂ ਦੀ ਇਹਨੂੰ ਜੇਲ੍ਹ ਸੀਗੀ। ਉਹ ਕਹਿੰਦੇ ਇਹਨੇ ਆਹ ਚੀਜ਼ ਆਪਣੀ ਦੱਸੀ ਨਹੀਂ ਐਪਲੀਕੇਸ਼ਨ ਦੇ ਵਿੱਚ, ਇਹਦੇ ਕਰਕੇ ਇਹਨੂੰ ਡੀਨੈਚੁਰਲਾਈਜ਼ ਆਪਾਂ ਇਹਨੂੰ ਕਰਨਾ ਬੰਦੇ ਨੂੰ। ਸੋ ਮਸਲਾ ਇਹ 'ਚ ਵੀ ਇਹ ਵੀ ਐਪਲੀਕੇਸ਼ਨ 'ਚ ਝੂਠ ਬੋਲਿਆ, ਦੱਸਿਆ ਨਹੀਂ। ਹਾਂਜੀ, ਹੁਣ ਪੁਰਾਣੇ ਵੀ ਭਾਵੇਂ ਚੀਜ਼ ਆ, ਤੇ ਪਤਾ ਨਹੀਂ ਹੁਣ ਬੰਦਿਆਂ ਨੂੰ ਲੱਗਦਾ ਹੋਣਾ ਕਿ ਸ਼ਾਇਦ ਕੋਈ ਬਿਗ ਡੀਲ ਨਹੀਂ ਹੈਗੀ, 30 ਦਿਨਾਂ ਤੋਂ ਘੱਟ ਆ ਸਜ਼ਾ ਇਹ ਉਹ ਸਾਰਾ। ਉਹ ਕਹਿੰਦੇ ਆ ਕਿ ਤੁਸੀਂ ਤੁਹਾਨੂੰ ਦੱਸਣੀ ਚਾਹੀਦੀ ਸੀਗੀ। ਤੇ ਹੁਣ ਇਹ ਸੋਚਦਾ ਹੋਣਾ ਕਿ 1998 ਦਾ ਕ੍ਰਾਈਮ ਆ ਤਾਂ ਕਿਹੜਾ ਕਿਸੇ ਨੂੰ ਪਤਾ ਲੱਗਣਾ। ਹਾਂ। ਪਰ ਇਹ ਆ ਵੀ ਹੁਣ ਟੈਕਨੋਲੋਜੀ ਇੰਨੀ ਤੇਜ਼ ਹੋ ਗਈ, ਪੁਰਾਣਾ ਵੀ ਕੁਛ ਛੁਪਦਾ ਨਹੀਂ ਨਾ, ਲੁਕਿਆ ਨਹੀਂ ਰਹਿੰਦਾ ਕੁਛ ਵੀ। ਬੰਦੇ ਨੂੰ ਭੁੱਲ ਜਾਂਦਾ, ਪਰ AI ਨੂੰ ਨਹੀਂ ਭੁੱਲਦਾ। AI ਨੂੰ ਨਹੀਂ ਭੁੱਲਦਾ, ਉਹ ਕੱਢ ਲੈਂਦਾ, ਨਾਂ ਮੈਚ ਕਰ ਲੈਂਦਾ ਹੈ, ਸਭ ਕੁਛ ਉਹ ਨਿਕਲ ਆਉਂਦਾ ਹੈ। ਅਗਲਾ ਬੰਦਾ ਵੀ ਮੈਕਸੀਕੋ ਦਾ ਹੀ ਆ, 53 ਸਾਲਾਂ ਦਾ। ਇਹਨੂੰ ਵੀ ਜਿਹੜਾ ਉਹ ਕੱਢਿਆ ਜਾ ਰਿਹਾ ਵੀ 2017 ਦਾ ਬਣਿਆ ਸੀਗਾ ਸਿਟੀਜ਼ਨ। ਇਹਨੇ ਕੀ ਕਾਂਡ ਕੀਤਾ ਸੀਗਾ ਜੀ? ਇਹਨੇ ਮਲਟੀਪਲ ਕਾਉਂਟ ਸੀਗੇ ਤੇ ਸੈਕੰਡ ਡਿਗਰੀ ਚਾਈਲਡ ਅਬਿਊਜ਼ ਦਾ, ਜਦੋਂ ਇਹ ਇੱਕ ਪ੍ਰੀਸਟ ਸੀਗਾ ਵਾਸ਼ਿੰਗਟਨ DC ਦੇ ਵਿੱਚ, ਚਰਚ ਦੇ ਵਿੱਚ। 2019 ਦੇ ਵਿੱਚ ਇਹਨੂੰ 15 ਸਾਲ ਦੀ ਸਜ਼ਾ ਜਿਹੜੀ ਹੋਈ ਸੀਗੀ। ਤੇ ਇਹਦੇ ਫਿਰ ਕੰਪਲੇਂਟ ਉਹਨਾਂ ਨੇ ਹੋਈ ਕਿ ਇਹਨੇ ਆਪਣੇ ਕ੍ਰਾਈਮ ਜਿਹੜੇ ਸੀਗੇ ਖੁਦ ਡਿਸਕਲੋਜ਼ ਨਹੀਂ ਕੀਤੇ। ਲੋਕੀ ਹੁਣ ਡਿਸਕਲੋਜ਼ ਤਾਂ ਨਹੀਂ ਕਰਦੇ, ਉਹਨਾਂ ਨੇ ਪੁੱਠੇ ਕੰਮ ਕੀਤੇ ਹੁੰਦੇ ਆ ਕਈਆਂ ਨੇ, ਤੇ ਬਾਅਦ ਚ ਫਸਦੇ ਆ ਜਾ ਕੇ। ਤੇ ਆਬਵੀਅਸਲੀ ਫਸਣਾ ਤਾਂ ਚਾਹੁੰਦੇ ਨਹੀਂ, ਉਹਨਾਂ ਨੇ ਕਿਉਂ ਦੱਸਣਾ, ਰਾਈਟ? ਤੇ ਇਹ ਹੈ ਕਿ ਬਾਅਦ ਚ ਜਦੋਂ ਉਹਨਾਂ ਨੂੰ ਸਜ਼ਾ ਹੁੰਦੀ ਆ, ਤੇ ਫਿਰ ਉਹ ਹੁਣ ਕੱਲੀ ਸਜ਼ਾ ਤੱਕ ਗੱਲ ਹੀ ਰਹਿਤੀ, ਸਿਟੀਜ਼ਨਸ਼ਿਪ ਤੇ ਵੀ ਉਹ ਹੱਥ ਪਾਉਂਦੇ ਆ। ਠੀਕ ਆ। ਅਗਲਾ ਬੰਦਾ ਪਾਕਿਸਤਾਨੀ ਆ, ਮੁਰਤਜ਼ਾ ਅਲੀ, 65 ਸਾਲਾਂ ਦਾ। ਇਹਦਾ ਕੀ ਜਿਹੜਾ ਜੀ ਮਸਲਾ ਹੈਗਾ, ਇਹਨੇ ਕੀ ਕੀਤਾ ਸੀ? ਇਹਨੇ ਕਾਫੀ ਜਿਹੜੀਆਂ ਸੀਗੀਆਂ ਇਮੀਗ੍ਰੇਸ਼ਨ ਦੀਆਂ ਐਪਲੀਕੇਸ਼ਨਾਂ ਫਾਈਲ ਕੀਤੀਆਂ ਸੀਗੀਆਂ, ਕਦੀ ਗ੍ਰੀਨ ਕਾਰਡ ਦੀ, ਕਦੀ US ਸਿਟੀਜ਼ਨ ਦੀ। ਇਹਨੇ ਮੁਹੰਮਦ ਇਕਬਾਲ ਕਰਕੇ ਨਾਮ ਵਰਤਿਆ ਹੈਗਾ 2009 ਦੇ ਵਿੱਚ, ਤੇ ਮੁਰਤਜ਼ਾ ਅਲੀ ਦਾ ਅਸਲੀ ਨਾਮ ਸੀਗਾ। ਤੇ ਇਹ ਜਿਹੜੀ ਆਪਣੀ ਕਮਿਊਨਿਟੀ 'ਚ ਵੀ, ਪਾਕਿਸਤਾਨੀ ਕਮਿਊਨਿਟੀ 'ਚ ਵੀ ਕਾਫੀ ਪ੍ਰੋਬਲਮ ਜਿਹੜੀ ਹੈਗੀ ਹੈ, ਲੋਕਾਂ ਨੇ ਗਲਤ ਨਾਂ ਜਿਹੜੇ ਵਰਤੇ ਹੁੰਦੇ ਆ, ਦੋ ਨਾਂ ਵਰਤੇ ਹੁੰਦੇ ਆ, ਜਾਂ ਆਪਣੀ ਡੇਟ ਆਫ ਬਰਥ ਜਿਹੜੀ ਹੈਗੀ ਹੈ ਕਈ ਵਾਰੀ ਉਹ ਫੇਕ ਕਰ ਲੈਂਦੇ ਆ, ਗਾਰਡੀਅਨਸ਼ਿਪ ਕੇਸਾਂ ਕਰਕੇ ਫੇਕ ਕਰ ਲੈਂਦੇ ਆ, ਜਾਂ ਸਾਲਮ ਕੇਸਾਂ ਕਰਕੇ ਫੇਕ ਕਰ ਲੈਂਦੇ ਆ। ਤੇ ਕਈ ਵਾਰੀ ਸਾਲਮ ਦੇ ਕੇਸ ਪੁਰਾਣੇ ਜਿਹੜੇ ਡਿਨਾਈ ਹੁੰਦੇ ਸੀਗੇ, ਉਹਨੂੰ ਆਪਣਾ ਨਵਾਂ ਚਾਂਸ ਲੈਣ ਲਈ ਉਹ ਨਵੇਂ ਨਾਮ ਦੇ ਥੱਲੇ ਜਿਹੜਾ ਸੀਗਾ ਦੂਜਾ ਸਾਲਮ ਕੇਸ ਫਾਈਲ ਕਰ ਦਿੰਦੇ ਸੀਗੇ। ਸੋ ਉੱਦਾਂ ਦੇ ਕੇਸ ਆਪਣੀ ਕਮਿਊਨਿਟੀ ਦੇ ਵਿੱਚ ਕਾਫੀ ਆ। ਤੇ ਇਹਦੇ ਵਿੱਚ ਕੀ ਕੀਤਾ ਗਿਆ ਨੇ, ਉਹੀ ਫਿੰਗਰਪ੍ਰਿੰਟ ਟੈਕਨੋਲੋਜੀ ਦੇ ਨਾਲ ਦੋਨੋਂ ਜਿਹੜੇ ਸੀਗੇ ਰਿਲੇਟ ਕਰ ਲਏ ਕਿ ਇਹ ਬੰਦਾ ਇੱਕੋ ਹੀ ਹੈ, ਇਹ ਫਿੰਗਰਪ੍ਰਿੰਟ ਇੱਕੋ ਬੰਦੇ ਨੂੰ ਬਿਲੋਂਗ ਕਰਦੇ ਆ। ਤੇ ਜਿਹੜਾ US ਅਟਰਨੀ ਹੈਗਾ ਨਾਰਦਰਨ ਡਿਸਟ੍ਰਿਕਟ ਆਫ ਟੈਕਸਸ, ਉਹਨੇ ਚਾਰਜ ਕੀਤਾ ਅਲੀ ਨੂੰ ਕਿ ਤੂੰ ਝੂਠੀਆਂ ਸਟੇਟਮੈਂਟਾਂ ਬਣਾਈਆਂ ਹੈਗੀਆਂ ਆਪਣੀ ਸਿਟੀਜ਼ਨਸ਼ਿਪ ਐਪਲੀਕੇਸ਼ਨ ਦੇ ਵਿੱਚ। ਅਲੀ ਨੇ 2014 ਦੇ ਵਿੱਚ ਐਕਚੁਅਲੀ ਗਿਲਟੀ ਪਲੀ ਕੀਤੀ ਸੀਗੀ ਕਿ ਉਹਨੇ 3 ਡਿਫਰੈਂਟ ਨਾਮ ਜਿਹੜੇ ਯੂਜ਼ ਕੀਤੇ ਆ 2014। ਤੇ ਤੁਸੀਂ ਦੇਖ ਲਓ 2014 ਤੋਂ ਲੈ ਕੇ ਹੁਣ ਤੱਕ ਕੁਝ ਨਹੀਂ ਹੋਇਆ, ਵਿੱਚ ਟਰੰਪ ਵੀ ਆ ਕੇ ਚਲ ਗਿਆ ਹੈ ਨਾ। ਉਹਦਾ ਮਤਲਬ ਇਹ ਨਹੀਂ ਹੈਗਾ ਕਿ ਉਦੋਂ ਕੁਝ ਨਹੀਂ ਹੋਇਆ ਤਾਂ ਹੁਣ ਕੁਝ ਨਹੀਂ ਹੋਊਗਾ। ਤੇ ਹੁਣ 2026 ਚ ਹੁਣ ਉਹਨਾਂ ਨੇ ਨਵਾਂ ਮੁਕੱਦਮਾ ਇਹਦੇ ਉੱਤੇ ਜਿਹੜਾ ਫਾਈਲ ਕੀਤਾ। ਤੇ ਦੇਖ ਲਓ ਤੁਸੀਂ ਕਿੱਡੀ ਪੁਰਾਣੀ ਜਿਹੜੀ ਗੱਲ ਆ 2009 ਦੇ ਲਾਗੇ ਛਾਗੇ ਦੀ, ਤੇ ਉਹਨੂੰ ਹੁਣ ਜਿਹੜਾ ਸੀਗਾ ਡੀਨੈਚੁਰਲਾਈਜੇਸ਼ਨ ਦੀ ਉਹਨਾਂ ਨੇ ਕੇਸ ਜਿਹੜਾ ਪ੍ਰੋਸੀਡਿੰਗ ਜਿਹੜੀ ਫਾਈਲ ਕੀਤੀ। ਮੁਰਤਜ਼ਾ ਅਲੀ ਤੇ ਮੁਹੰਮਦ ਇਕਬਾਲ ਇੱਕ ਹੀ ਗੱਲ ਆ, ਚੌਕੀਦਾਰ ਹੀ ਚੋਰ ਆ, ਉਹ ਗੱਲ ਬਣੀ ਪਈ ਆ। ਸੋ ਬੰਦੇ ਜਿਹੜੇ ਉਹ ਫੜ ਲੈਂਦੇ ਆ, ਛੱਡਦੇ ਨਹੀਂ ਇਹ ਸਾਰੀਆਂ ਚੀਜ਼ਾਂ ਦੇ ਵਿੱਚ। ਪਹਿਲੋਂ ਅਟਰਨੀ ਟੇਡ ਕਹਿਣਾ ਜੀ ਇਸ ਦੇ ਵਿੱਚ ਜੇ ਆਪਾਂ ਗੱਲ ਕਰਦੇ ਜਾਈਏ, ਕਿਉਂਕਿ ਪਹਿਲੋਂ ਤਾਂ ਫਿੰਗਰਪ੍ਰਿੰਟ ਮਿਲਾ ਦਾ ਕਾਗਜ਼ਾਂ ਤੇ ਹੁੰਦੇ ਸੀਗੇ। ਉਦੋਂ ਤਾਂ ਇੱਦਾਂ ਸਕੈਨਿੰਗ ਸਕੂਨਿੰਗ ਵਾਲਾ ਨਹੀਂ ਸੀ ਹੁੰਦਾ। ਉਦੋਂ ਲੋਕਾਂ ਨੂੰ ਇੱਦਾਂ ਹੁੰਦਾ ਸੀ, ਕਈ ਗੱਲਾਂ ਜਿਹੜੀਆਂ ਬੰਦਾ ਸੁਣਦੇ ਆ ਵੀ ਫਿੰਗਰਪ੍ਰਿੰਟ ਹੱਥ ਬਰਨ ਕਰ ਲੈਂਦੇ ਸੀ, ਕਈ ਕੁਛ ਜਿਹੜੀਆਂ ਉਹ ਚੀਜ਼ਾਂ ਹੁੰਦੀਆਂ ਰਹਿੰਦੀਆਂ ਸੀਗੀਆਂ। ਪਰ ਇਹ ਆ ਵੀ ਹੁਣ ਕਾਫੀ ਮੈਚਿੰਗ ਜਿਹੜੀ ਇਹਨਾਂ ਨੂੰ ਕਰਨ ਦਾ ਸੌਖਾ ਮਿਲ ਗਿਆ ਟੈਕਨੋਲੋਜੀ ਦੇ ਨਾਲ। ਹਾਂਜੀ, ਪੁਰਾਣੇ ਵਾਲੇ ਫਿੰਗਰਪ੍ਰਿੰਟ ਹੀ ਆ, ਬਸ ਉਹੀ ਉਹਨਾਂ ਨੂੰ ਇਹਨਾਂ ਨੇ ਸਕੈਨ ਕਰਤਾ ਤੇ ਉਤੋਂ ਦੀ ਇਹ ਕਰ ਲੈਂਦੇ ਫੇਸ਼ੀਅਲ ਰਿਕਗਨੀਸ਼ਨ ਤੋਂ। ਸ਼ਕਤੀਮਾਨ ਦਾ ਨਹੀਂ ਦਾ ਡਾਇਲੌਗ ਮਸ਼ਹੂਰ ਹੁੰਦਾ, ਕਹਿੰਦਾ ਕਿ ਸ਼ਕਤੀਮਾਨ ਹੀ ਕਹਿੰਦਾ ਗੰਗਾਧਰ ਹੈ। ਹਾਂ, ਗੰਗਾਧਰ ਹੀ ਸ਼ਕਤੀਮਾਨ ਹੈ, ਉਹੀ ਗੱਲ ਆ। ਹੁਣ ਬਚਦੇ ਨਹੀਂ, ਪਤਾ ਨਹੀਂ ਲੱਗਣਾ। ਸੁਪਰਮਾਨ ਤੇ ਕਲਾਰਕ ਕੈਂਟ ਇੱਕ ਹੀ ਗੱਲ ਆ, ਕੋਈ ਬੜਾ ਨਹੀਂ ਫਰਕ ਹੈਗਾ। ਅਗਲਾ ਜਿਹੜਾ 51 ਸਾਲਾਂ ਦਾ ਪੇਰੂ ਦਾ ਰਹਿਣ ਵਾਲਾ ਜਿਮੀ, ਇਹਦਾ ਵੀ ਜਿਹੜਾ ਬੱਚਿਆਂ ਦੇ ਨਾਲ ਕੋਈ ਕਰਮ ਵਾਲਾ ਜਿਹੜਾ ਕੁਛ ਇਸ ਦਾ ਸੀਗਾ। ਹਾਂਜੀ, ਜਿਮੀ ਅਗੁਏਰੋ।
ਤੇ ਪੇਰੂ ਦਾ ਸੀਗਾ ਇਹ, ਤੇ ਸੈਕਸ਼ੂਅਲੀ ਅਬਿਊਜ਼ ਕੀਤਾ ਸੀਗਾ ਮਾਈਨਰ ਸਟੈਪ ਡਾਟਰ ਨੂੰ, ਤੇ ਦੱਸੋ। ਯੂਐਸ ਸਿਟੀਜ਼ਨ ਬਣਨ ਤੋਂ ਪਹਿਲਾਂ। ਤੇ ਤੁਸੀਂ ਹਿਸਾਬ ਕਿਤਾਬ ਦੇਖੋਗੇ, ਇੱਕ ਮੈਂ ਕਿਹਾ ਬੰਦਾ ਤੁਹਾਨੂੰ ਪੱਕਾ ਕਰਾਵੇ ਹੈ, ਇੱਥੇ ਦੀ ਲੇਡੀ ਤੁਹਾਨੂੰ ਪੱਕੀ ਕਰਾਵੇ ਇੱਕ, ਫਿਰ ਤੁਸੀਂ ਨਾਲ ਜਵਾਕਾਂ ਨਾਲ ਉਹਦੇ ਪੁੱਠੇ ਕੰਮ ਕਰੋ, ਦੇਖੋ। ਤੇ ਮੈਂਟੈਲਿਟੀ ਦੇਖੋ। ਤੇ ਹੂੰ। ਇਹਨੂੰ 8 ਕਾਊਂਟ ਸੈਕਸ਼ੂਅਲ ਅਬਿਊਜ਼ ਆਫ ਅ ਮਾਈਨਰ ਤੇ 10 ਸਾਲ ਦੀ ਸਜ਼ਾ ਜਿਹੜੀ ਹੋਈ ਸੀ। ਤੇ ਉਹ ਕਹਿੰਦੇ ਕਿ ਗੁੱਡ ਮੋਰਲ ਕਰੈਕਟਰ ਸ਼ੋ ਨਹੀਂ ਆਪਣਾ ਕਰ ਸਕਦਾ, ਤੇ ਸਿਟੀਜ਼ਨਸ਼ਿਪ ਇਹਦੀ ਵਾਪਸ ਜਿਹੜੀ ਰਿਵੋਕ ਕਰੋ। ਬਿਲਕੁਲ, ਇਹੋ ਜਿਹੇ ਬੰਦੇ ਦਾ ਕਿੱਥੇ ਗੁੱਡ ਮੋਰਲ ਕਰੈਕਟਰ ਆ ਵੀ ਬੱਚਿਆਂ ਦਾ ਕਾਨੂੰਨੀ ਜਿਹੜਾ ਉਹ ਛੱਡ ਰਹੇ ਹੈਗੇ ਜੀ। ਅਗਲਾ ਬੰਦਾ ਐਂਟੋਨੀਓ ਰੂਈਜ਼, 53 ਸਾਲਾਂ ਦਾ, ਮੈਕਸੀਕੋ ਦਾ। ਇਹਨੂੰ ਡੀਨੈਚੁਰਲਾਈਜ਼ ਕੀਤਾ ਜਿਹੜਾ ਉਹ ਜਾ ਰਿਹਾ ਆ, ਆਈਡੈਂਟਿਟੀ ਨੂੰ ਲੈ ਕੇ ਕੁਛ ਸੀਗਾ ਜੀ ਇਹਦਾ ਰੌਲਾ। ਹਾਂਜੀ, ਸੋ ਇਹਨੇ ਵੀ ਆਪਣੀ ਮਿਸਰੈਪ੍ਰੈਜ਼ੈਂਟ ਕੀਤੀ ਸੀ ਆਇਡੈਂਟੀਟੀ। ਇਹਨੇ ਕੀ ਕੀਤਾ ਕਿ ਮੈਕਸੀਕੋ ਦੇ ਵਿੱਚ ਨਾ ਕਿਸੇ ਹੋਰ ਮੈਕਸੀਕਨ ਸਿਟੀਜ਼ਨ ਦੀ ਜਿਹੜੀ ਆਇਡੈਂਟੀਟੀ ਡਾਕੂਮੈਂਟ ਲੈ ਲਏ ਸੀਗੇ, ਤੇ ਉਹਨੂੰ ਮਤਲਬ ਆਪਣਾ ਨਾਂ ਦੀ ਬਜਾਏ ਨਾ ਕਿਸੇ ਹੋਰ ਦਾ ਨਾਂ ਪੂਰਾ ਲਾ ਕੇ, ਜਿੱਦਾਂ ਆਪਣਾ ਕਹਿ ਲਓ ਕਿ ਕਿਸੇ ਹੋਰ ਦਾ ਆਧਾਰ ਕਾਰਡ, ਪੈਨ ਕਾਰਡ ਇਕੁਇਵਲੈਂਟ ਜੇ ਇੰਡੀਆ ਦਾ ਹੁੰਦਾ ਜਿੱਦਾਂ, ਇਦਾਂ ਇਹਨਾਂ ਨੇ ਆਈਡੀ ਇਹਨੇ ਚੋਰੀ ਕਰ ਲਈ ਸੀ ਕਿਸੇ ਮੈਕਸੀਕਨ ਬੰਦੇ ਦੀ। ਉਹਦੇ ਬੇਸ ਤੇ ਇਹਨੇ ਆਪਣਾ ਜਿਹੜਾ ਸੀਗਾ ਪਰਮਨੈਂਟ ਰੈਜ਼ੀਡੈਂਸ ਲੈ ਲਿਆ, ਤੇ ਫੋਟੋ ਦੇ ਉੱਤੇ ਆਪਣੀ ਲਾਤੀ ਸਾਰੀ, ਮਤਲਬ ਚੀਜ਼ ਸਾਰੀ ਉਹਦੀ ਸੀ, ਤੇ ਫੋਟੋਆਂ ਉਹਨੇ ਆਪਣੀਆਂ ਕਰਾਤੀਆਂ ਜਿੱਦਾਂ। ਤੇ ਉਹ ਚੀਜ਼ 'ਚ ਵੀ ਦੇਖ ਲੈਣ ਨੂੰ ਲੱਗਦਾ ਹੋਣਾ ਕਿ ਨਹੀਂ ਫੜਿਆ ਜਾਣਾ, ਪਰ ਫੜ ਲਿਆ ਇਹਨਾਂ ਨੇ, ਜਿਹੜਾ ਸੀਗਾ ਆਪਣੇ ਡੇਟਾਬੇਸ ਵਗੈਰਾ ਦੀ ਸਰਚ ਕਰਕੇ ਕਿ ਇਹ ਤਾਂ ਸੇਮ ਨਾਮ ਆ ਜਿਹੜਾ ਇਹ ਅਲੱਗ-ਅਲੱਗ ਬੰਦਿਆਂ ਦੀ ਫੋਟੋ ਸ਼ੋਅ ਕਰਦਾ। ਤੇ ਉਹਨਾਂ ਨੇ ਉਸ ਤੋਂ ਉਹਨੂੰ ਕਿਹਾ ਕਿ ਡੀਨੈਚੁਰਲਾਈਜ਼ ਕਰਨਾ ਉਸ ਬੇਸ ਤੇ। ਠੀਕ ਹੈ ਜੀ ਜੀ। ਅਗਲਾ ਵੀ ਜਿਹੜਾ ਆ ਮੈਕਸੀਕੋ ਤੋਂ ਹੀ ਆ ਬੰਦਾ, ਉਮਾਰ ਮੋਂਟਾਲਵੋ, 44 ਸਾਲਾਂ ਦਾ। ਇਹਦਾ ਕੀ ਜਿਹੜਾ ਮਸਲਾ ਸੀ, ਇਹਦਾ ਕੀ ਇਸ਼ੂ ਸੀਗਾ ਜੀ? ਇਹ 1996 ਦੇ ਵਿੱਚ ਅਮਰੀਕਾ 'ਚ ਆਇਆ ਸੀਗਾ, ਤੇ ਗ੍ਰੀਨ ਕਾਰਡ ਵੀ ਲੈ ਲਿਆ ਸੀਗਾ ਇਹਨੇ, ਤੇ ਸਿਟੀਜ਼ਨਸ਼ਿਪ ਵੀ ਜਿਹੜੀ ਸੀਗੀ ਇਹਨੂੰ 2005-6 ਦੇ ਦੌਰ ਦੇ ਵਿੱਚ ਆ ਗਈ ਸੀ, 5 ਦੇ ਵਿੱਚ। ਤੇ ਤੁਸੀਂ ਲਾ ਲਓ 20 ਸਾਲ ਪੁਰਾਣਾ, 21 ਸਾਲ ਪੁਰਾਣੇ ਕੇਸ ਆ ਇਹ। ਤੇ 2016 ਦੇ ਵਿੱਚ ਇਹਨੇ ਗਿਲਟੀ ਪਲੀ ਕੀਤੀ ਕੰਸਪੀਰੇਸੀ ਕਿ 5 ਕਿਲੋ ਤੋਂ ਜ਼ਿਆਦਾ ਕੋਕੇਨ ਜਿਹੜੀ ਸੀਗੀ ਉਹਨੂੰ ਵੇਚਣ ਦੀ ਇਹਨਾਂ ਦੀ ਕੰਸਪੀਰੇਸੀ ਸੀਗੀ। ਪਰ ਹੁਣ ਉਹ ਕੀ ਕਹਿੰਦੇ ਆ, 2016 ਚ ਇਹਨੇ ਕੀਤੀ, ਰਾਈਟ। ਹੁਣ ਦੇਖੋ ਇਹਨਾਂ ਨੇ ਲਿੰਕ ਕਿੱਦਾਂ ਕੱਢਿਆ। ਇਹ ਕਹਿੰਦੇ ਕਿ ਜਿਹੜੀ ਇਹਦੀ ਕੰਸਪੀਰੇਸੀ ਸੀਗੀ ਨਾ, ਜਿਹੜੇ ਪੁੱਠੇ ਕੰਮ ਜਿਹੜੇ ਇਹਦੇ ਸੀਗੇ, ਇਹ ਅਪ੍ਰੈਲ 2005 ਤੋਂ ਪਹਿਲਾਂ ਦਾ ਵਿੱਚ ਪਿਆ ਹੋਇਆ ਸੀਗਾ, ਤੇ ਉਹ ਸਿਟੀਜ਼ਨਸ਼ਿਪ ਤੋਂ ਹੋਣ ਤੋਂ ਪਹਿਲਾਂ ਦੀ ਗੱਲ ਆ। ਤੇ ਮਤਲਬ ਇਹਨੂੰ ਪਤਾ ਸੀਗਾ ਕਿ ਇਹ ਪੁੱਠੇ ਕੰਮ ਕਰਦਾ, ਜਾਂ ਇਹਨੇ ਕਿਸੇ ਨਾਲ ਸਲਾਹ ਬਣਾਈ ਸੀਗੀ ਕਿ ਨਸ਼ਾ ਪੱਤਰ ਵੇਚਣਾ। ਤੇ ਇਹਨੂੰ ਸਜ਼ਾ ਵੀ ਮਿਲੀ ਸੀਗੀ 2016 ਦੇ ਵਿੱਚ, ਪਰ ਉਹ ਸਿਰਫ 2016 ਵਾਲੀ ਸਜ਼ਾ ਤੇ ਨਹੀਂ, ਉਹ ਪਿੱਛੇ ਤੱਕ ਗਏ। ਉਹ ਕਹਿੰਦੇ ਤੇਰਾ ਇਰਾਦਾ ਪਹਿਲਾਂ ਹੀ ਸੀਗਾ, ਤੂੰ ਸਿਟੀਜ਼ਨਸ਼ਿਪ 'ਚ ਦੱਸਿਆ ਨਹੀਂ, ਤੇ ਸਿਟੀਜ਼ਨਸ਼ਿਪ ਜਿਹੜੀ ਰੈਵੋਕੇਸ਼ਨ ਦੀ ਪ੍ਰੋਸੀਡਿੰਗ ਕਰਨੀ। ਹੁਣ ਇਹ ਮੈਨੂੰ ਪਤਾ ਨਹੀਂ ਇਹਦੇ ਵਿੱਚ ਕਿੱਦਾਂ, ਇਹ ਕੀ ਸਬੂਤ ਇਹਨਾਂ ਕੋਲ ਹੋਊਗਾ, ਕਿਹੜੇ ਸਟ੍ਰੈਚ ਨਾਲ ਇਹ ਕਰੂਗੇ, ਪਰ ਇਹਨਾਂ ਦਾ ਇੰਟੈਂਟ ਇਹੀ ਹੈ ਕਿ ਇਹਨੂੰ ਵੀ ਡੀਨੈਚੁਰਲਾਈਜ਼ ਜਿਹੜਾ ਉਹ ਕਰਨਾ। ਦਸੰਬਰ 2005 ਚ ਸਿਟੀਜ਼ਨ ਬਣਿਆ, ਤੇ ਅਪ੍ਰੈਲ 2005 ਚ ਕਹਿੰਦੇ ਵੀ ਇਹਦੀ ਕਨਸਪੀਰੇਸੀ ਸੀ ਉਹਦੇ ਨਾਲ ਜੁੜਨ ਦੀ। ਦੇਖੋ ਵੀ ਉਹ ਤੋਂ ਕੁਛ ਮਹੀਨੇ ਪਹਿਲਾਂ ਦੀ ਜਿਹੜੀ ਉਹ ਗੱਲ ਆ, ਜ਼ਿਆਦਾ ਹੀ ਪੁਰਾਣੀ ਨਹੀਂ, ਜਦੋਂ ਸਿਟੀਜ਼ਨ ਬਣਿਆ, ਪਰ ਉਦਾਂ ਸਿਟੀਜ਼ਨ ਬਣੇ ਨੂੰ 20 ਸਾਲ ਹੋ ਗਏ ਸੀਗੇ, ਤੇ ਹੁਣ ਵਾਪਸ ਜਿਹੜਾ ਹੋ ਜਾਊਗਾ। ਤੇ ਜਿਹੜੀ ਗੱਲ ਕਰਦੇ ਵੀ ਹਨਾ, ਕਈ ਵਾਰੀ ਸੱਜਣ ਮਿੱਤਰਾਂ ਦੀ ਗੱਲ ਕਰੀ ਦੀ, ਜਿੱਦਾਂ ਕਿ ਗਰੁੱਪ ਸੈਟਿੰਗ ਦੀ, ਤੇ ਤੁਸੀਂ ਦੇਖ ਲਓ, ਮੈਂ ਕਿਹਾ ਹੁਣ ਕੋਈ ਨਾ ਕੋਈ ਜਿਹੜਾ ਪ੍ਰੂਫ ਆ ਕੁਛ ਆ, ਮਤਲਬ ਕਿ 21 ਸਾਲ ਪੁਰਾਣਾ ਵੀ ਇਹਦੀ ਸਲਾਹ ਹੋਈ ਸੀ ਕਿਸੇ ਸੱਜਣ ਮਿੱਤਰ ਨਾਲ ਕਨਸਪੀਰੇਸੀ। ਤੇ ਮਤਲਬ ਉਹੀ ਹੈ ਕਿ ਅਲਟੀਮੇਟਲੀ ਜਿਹੜਾ ਦੂਜੀ ਧਿਰ ਹੁੰਦੀ ਹੈ, ਤੁਹਾਨੂੰ ਨਹੀਂ ਪਤਾ ਕਿ ਤੁਸੀਂ ਹੁਣ ਗਲਤ ਵਿਅਕਤੀਆਂ ਨਾਲ ਡੀਲ ਕਰਦੇ ਆ, ਤੁਹਾਨੂੰ ਨਹੀਂ ਪਤਾ ਉਹਨਾਂ ਦੇ 20 ਸਾਲਾਂ ਦੇ ਵਿੱਚ ਕੀ ਹਾਲਾਤ ਹੋਣੇ ਆ। ਤੇ ਜ਼ਿਆਦਾਤਰ ਜਿਹੜੇ ਰਾਹਾਂ ਦੇ ਤੁਰਦੇ ਆ, ਉਹਨਾਂ ਦੇ ਹਾਲਾਤ ਕੋਈ ਬਾਹਲੇ ਲੌਂਗ ਰਨ ਦੇ ਵਿੱਚ ਵਧੀਆ ਨਹੀਂ ਹੁੰਦੇ, ਸ਼ਾਰਟ ਰਨ ਦੇ ਵਿੱਚ ਹੁੰਦੇ ਆ। ਤੇ ਉਹ ਜਿਹੜੀ ਸਲਾਈਡਿੰਗ ਸਲਿਪਰੀ ਸਲੋਪ ਜਿਹੜੀ ਇੱਕ ਹੁੰਦੀ ਹੈ, ਤੇ ਐਂਡ ਆਫ ਦਾ ਡੇ ਜੇ ਆਪਣੇ ਆਪ ਨੂੰ ਬਚਾਉਣ ਲਈ ਦੂਜਿਆਂ ਨੂੰ ਵੀ ਫਸਾ ਦਿੰਦੇ ਆ। ਤਾਂ ਕਰਕੇ ਹੈਗਾ ਕਿ ਆਪਣਾ ਜਿਹੜਾ ਸੀਗਾ ਸੰਗਤ ਕਿੱਦਾਂ ਦੀ ਰੱਖਣੀ ਆ, ਕਿਹੜਾ ਤੁਹਾਡਾ, ਕਿਉਂਕਿ ਇੱਥੇ ਕੋਈ ਤੁਹਾਨੂੰ ਏਦਾਂ ਨਹੀਂ ਹੈਗਾ ਕਿ ਕੋਈ ਬੰਦਾ ਦਲੇਰ ਆ ਜਾਂ ਕਿਸੇ ਦੀ ਪਹੁੰਚ ਆ ਜਾਂ ਤੁਹਾਡੇ ਉਹ ਕੰਮ ਆਉਣਾ ਹੈ ਨਾ। ਉਹ ਆਪਣੇ ਦੇਸ਼ਾਂ 'ਚ ਉਹ ਚੀਜ਼ਾਂ ਚੱਲਦੀਆਂ, ਇੱਥੇ ਸਿਸਟਮ ਲੂ ਵਾਲੇ ਸਾਰੇ ਹੈਗੇ ਆ, ਸਿੱਧੇ ਸਿੱਧੇ ਤੁਸੀਂ ਰਾਹ 'ਤੇ ਤੁਰੋ, ਤੁਹਾਨੂੰ ਕਿਸੇ ਦੀ ਲੋੜ ਨਹੀਂ ਹੈਗੀ ਪੁੱਠੇ ਸਿੱਧੇ ਵਿਅਕਤੀ ਨਾਲ ਹੱਥ ਮਿਲਾਉਣ ਦੀ। ਤੇ ਉਹ ਚੀਜ਼ਾਂ ਸੀਗੀਆਂ ਕਿ ਜੇ 21 ਸਾਲ ਪੁਰਾਣੇ ਹੁਣ ਕਰ ਰਹੇ ਆ, ਤੁਹਾਨੂੰ ਵੀ ਲੱਗਦਾ ਕਿ ਜਿਹੜੀ ਚੀਜ਼ 2022, 23, 24 ਹੋਈ, ਉਹਨੂੰ ਨਹੀਂ ਇਹ ਫੜੂਗੇ। ਅਫਕੋਰਸ ਉਹਨੂੰ ਵੀ ਫੜੂਗੇ। ਹੁਣ ਦੇਖ ਲਓ, ਇਹ ਬੰਦੇ ਸਾਰੇ ਸੈੱਟ ਆ, ਇਹ ਸਿਟੀਜ਼ਨ ਬਣੇ ਹੋਏ ਆ, ਸਾਰੇ ਕੰਮ ਧੰਦਿਆਂ ਵਾਲੇ ਬੰਦੇ ਜਿਹੜੇ ਹੈਗੇ ਆ। ਪਰ ਕਿੱਦਾਂ ਦੀਆਂ ਗੱਲਾਂ ਦੇ ਨੂੰ ਕਿ ਇਹਨੇ ਆਪਣੇ ਦੋਸਤ ਨਾਲ ਕੰਸਪੀਰੇਸੀ ਕੀਤੀ ਸੀਗੀ 2005 ਦੇ ਵਿੱਚ, ਉਹ ਚੀਜ਼ਾਂ ਤੇ ਇਹਨਾਂ ਦੀ ਸਿਟੀਜ਼ਨਸ਼ਿਪ ਜਿਹੜੀ ਜਾ ਰਹੀ ਹੈ। ਜੀ ਬਿਲਕੁਲ। ਅਗਲੀ ਜਿਹੜੀ ਗੱਲ ਹੈਗੀ ਆ, ਇਹ ਵੀ ਮੈਕਸੀਕੋ ਦੇ ਇੱਕ ਫ੍ਰਾਂਸਿਸਕੋ ਨਾਂ ਦੇ ਬੰਦੇ ਦੀ ਆ, ਜਿਹੜਾ ਕਿ 1987 ਚ ਅਮਰੀਕਾ 'ਚ ਦਾਖਲ ਹੋਇਆ ਸੀਗਾ। ਸਿਟੀਜ਼ਨਸ਼ਿਪ 1997 ਦੇ ਵਿੱਚ ਮਿਲੀ ਸੀ। ਸੈਕਸ਼ੂਅਲ ਅਬਿਊਜ਼ ਦਾ ਮਾਮਲਾ ਸੀਗਾ। ਸੋ ਗੁੱਡ ਮੋਰਲ ਕਰੈਕਟਰ ਦੇ ਨਾਲ ਫਿਰ ਇਹਦੀ ਗੱਲ ਜੁੜੀ ਜਾ ਕੇ। ਹਾਂਜੀ, ਉਹ ਕਹਿੰਦੇ ਕਿ ਉਹੀ ਜਿਹੜਾ ਚਾਈਲਡ ਸੈਕਸ ਅਬਿਊਜ਼ ਤੇ ਸੀਗੇ, ਤੇ ਟੈਕਸਸ ਦੇ ਵਿੱਚ ਇਹਨੂੰ ਸਜ਼ਾ ਹੋਈ ਸੀਗੀ, ਤੇ ਉਹਦੇ ਕਰਕੇ ਜਿਹੜਾ ਸੀਗਾ ਇਹਨੂੰ ਇਹ ਕਹਿੰਦੇ ਗੁੱਡ ਮੋਰਲ ਨਹੀਂ ਸ਼ੋ ਕਰ ਸਕਦਾ।
ਤੇ ਇਹ ਵੀ ਦੇਖ ਲਓ ਤੁਸੀਂ 1987 ਦੇ ਵਿੱਚ ਕਿੰਨਾ ਟਾਈਮ ਜਿਹੜਾ ਹੋ ਜਾਂਦਾ ਤੇ ਸਿਟੀਜ਼ਨਸ਼ਿਪ 1997 ਦੇ ਵਿੱਚ ਜਿਹੜੀ ਸੀਗੀ ਹਨਾ, ਆਪਾਂ ਸੋਚ ਵੀ ਨਹੀਂ ਸਕਦੇ ਕਿ ਏਡੀ ਪਿੱਛੇ ਜਾ ਕੇ ਬੰਦੇ ਨੂੰ 30 ਮਿਲੂ। ਸਾਲ ਪੁਰਾਣੀ ਗੱਲ ਆ। ਹਾਂਜੀ। ਅੱਛਾ, ਇਹਦੇ ਵਿੱਚ ਇਹ ਕਹਿੰਦੇ ਵੀ 5 ਸਾਲ ਦਾ ਜਿਹੜਾ ਗੁੱਡ ਮੋਰਲ ਕਰੈਕਟਰ ਹੈ, ਕੀ 5 ਸਾਲ ਤੋਂ ਪਿੱਛੇ ਵਾਲਾ ਉਹ ਫਿਰ ਮੈਟਰ ਨਹੀਂ ਕਰਦਾ, ਜਾਂ ਨਹੀਂ ਕਰਦਾ, ਉਹਨੂੰ ਕਰਦਾ ਮੈਟਰ। ਹੁਣ ਉਹ ਇਹ ਕਹਿ ਰਹੇ ਆ ਨਾ ਕਿ 97 ਚ ਜਿੱਦਾਂ ਸਿਟੀਜ਼ਨ ਬਣਿਆ ਸੀਗਾ, ਇਹਨਾਂ ਨੇ ਕਹਿਣਾ 97 ਦੇ ਜਿਹੜੇ ਪਿੱਛੇ ਵਾਲੀ ਜਿਹੜੀ ਚੀਜ਼ ਸੀਗੀ, ਹੁਣ ਕ੍ਰਾਈਮ ਕਿਸੇ ਨੇ ਪਹਿਲਾਂ ਕੀਤਾ ਹੁੰਦਾ ਦੱਸਿਆ ਨਹੀਂ ਹੁੰਦਾ ਉਹਦੇ ਬਾਰੇ, ਸਜ਼ਾ ਉਹਨੂੰ ਬਾਅਦ ਚ ਮਿਲਦੀ ਲੇਟ ਜਾ ਕੇ। ਮੰਨ ਲਓ ਕਈ ਮੇਬੀ ਵਾਰੀ। ਜਿਹੜਾ ਮਾਈਨਰ ਆ ਉਹ ਵੱਡਾ ਹੋ ਗਿਆ, ਉਹਨੇ ਉਦੋਂ ਕਹਿ ਦਿੱਤਾ ਕਿ ਇਹ ਬੰਦੇ ਨੇ ਏਦਾਂ ਕੀਤਾ ਸੀਗਾ, ਹੂੰ 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 ਤੇ ਉਹ ਫਿਰ ਜਾਂ ਤਾਂ ਤੁਸੀਂ ਕੇਸ ਲੜੋ, ਜਾਂ ਜੇ ਸਬੂਤ ਹੈਗਾ ਤਾਂ ਗਿਲਟੀ ਪਲੀ ਕਰਨਾ ਪੈਂਦਾ। ਤੇ ਆਬਵੀਅਸਲੀ ਗਿਲਟੀ ਪਲੀ ਦੇ ਵਿੱਚ ਸਜ਼ਾ ਉਦਾਂ ਘੱਟ ਹੁੰਦੀ ਹੋਣੀ ਆ, ਪਰ ਇਹ ਹੈ ਕਿ ਸਿਟੀਜ਼ਨਸ਼ਿਪ ਜਿਹੜੀ ਉਹ ਵੀ ਨਾਲ ਜਿਹੜੀ ਚੱਲ ਜਾਂਦੀ ਹੈ, ਕਿਉਂਕਿ ਜਿਹੜੀ ਨੇਚਰ ਆਫ ਕ੍ਰਾਈਮ ਜਿਹੜਾ ਹੈਗਾ ਉਹ ਗੁੱਡ ਮੋਰਲ ਕਰੈਕਟਰ ਐਸਟੈਬਲਿਸ਼ ਨਹੀਂ ਕਰਨ ਦਿੰਦਾ। ਸੋ ਇਹ ਹੈ ਕਿ ਬੰਦੇ ਫੜੇ ਬਾਅਦ ਚ ਜਾ ਰਹੇ ਆ, ਪਰ ਕ੍ਰਾਈਮ ਜਿਹੜੇ ਹੈਗੇ ਉਹ ਸਿਟੀਜ਼ਨਸ਼ਿਪ ਤੋਂ ਪਹਿਲਾਂ ਦੇ ਆ, ਤੇ ਉਹ ਇਮੀਗ੍ਰੇਸ਼ਨ ਕਹਿ ਰਹੀ ਹੈ ਕਿ ਤੁਸੀਂ ਦੱਸਿਆ ਕਿਉਂ ਨਹੀਂ ਇਹਦੇ ਬਾਰੇ। ਜੀ। ਅਗਲਾ ਜਿਹੜਾ ਇੱਕ ਪੋਲੈਂਡ ਦਾ ਹੈਗਾ ਆ, ਮਾਰਸਿਨ ਸਟੈਨੀਸਲਾਅ ਨਾਂ ਦਾ ਜਿਹੜਾ ਬੰਦਾ, ਇਹ ਪ੍ਰੀਸਟ ਰਿਹਾ ਆ, ਇਹਦੇ ਤੇ ਕੀ ਦੋਸ਼ ਸੀਗੇ ਤੇ ਇਹਦੀ ਸਿਟੀਜ਼ਨਸ਼ਿਪ ਕਿਉਂ ਵਾਪਸ ਲੈ ਰਹੇ ਆ ਜੀ? ਸੋ ਇਹ ਗ੍ਰੀਨ ਕਾਰਡ ਹੋਲਡਰ ਬਣਿਆ ਸੀਗਾ 2008 ਦੇ ਵਿੱਚ, ਸਿਟੀਜ਼ਨ ਬਣਿਆ ਸੀਗਾ 14 ਦੇ ਵਿੱਚ, ਠੀਕ ਹੈ। ਠੀਕ ਉਹ ਹੈ। ਕਹਿੰਦੇ ਆ ਕਿ ਇਹਨੇ ਲਗਭਗ ਜਿਹੜਾ ਸੀਗਾ $2,60,000 ਜਿਹੜਾ ਸੀਗਾ, ਹੋਰ ਬਾਕੀ ਜਿੱਦਾਂ ਪ੍ਰੀਸਟ ਵਗੈਰਾ, ਪੈਰਿਸ਼ ਫੈਮਲੀਆਂ ਵਗੈਰਾ ਜਿਹੜੀਆਂ ਸੀਗੀਆਂ, ਉਹਨਾਂ ਕੋਲ ਜਿਹੜਾ ਇਹ ਕਰ ਲਿਆ। ਤੇ ਇੱਕ 17 ਸਾਲ ਦੀ ਕੋਈ ਕੁੜੀ ਆਪਣਾ ਮਾਈਨਰ, ਇਹਦਾ ਚਰਚ ਦਾ ਟ੍ਰਿਪ ਸੀਗਾ ਕੋਈ ਪੋਲੈਂਡ ਦੇ ਵਿੱਚ, ਉੱਥੇ ਸ਼ਾਵਰ ਰੂਮ ਦੇ ਵਿੱਚ ਸੀਗੀ, ਤੇ ਇਹਨੇ ਚੋਰੀ ਵੀਡੀਓ ਬਣਾ ਲਈ ਸੀ ਉਹਦੀ, ਰਿਕਾਰਡ ਕਰ ਲਿਆ ਸੀਗਾ ਉਹਨੂੰ। ਤੇ ਉਹ ਕਹਿੰਦੇ ਕਿ ਇਹ ਜਿਹੜਾ ਕ੍ਰਾਈਮ ਸੀਗਾ ਇਦਾਂ ਤੁਸੀਂ ਕਰ ਨਹੀਂ ਸਕਦੇ ਮਾਈਨਰ ਨਾਲ, ਤੇ ਇਹਨੇ ਦੱਸਿਆ ਨਹੀਂ ਸੀਗਾ, ਤੇ ਉਹਦੇ ਕਰਕੇ ਜਿਹੜਾ ਸੀਗਾ ਉਹ ਕਹਿੰਦੇ ਦਾ ਸਿਟੀਜ਼ਨਸ਼ਿਪ ਜਿਹੜੀ ਸੀਗੀ ਰਿਵੋਕ ਕਰੋ। ਅੱਛਾ, ਕੈਸ਼ ਕਲੈਕਸ਼ਨ ਜਿਹੜੀ ਚਰਚ ਤੋਂ ਉਹਨੇ ਪੈਸੇ ਚੋਰੀ ਕੀਤੇ, ਤੇ ਹਾਂਜੀ। ਨਾਲ ਜਿਹੜਾ ਇਹ ਪੁੱਠੇ ਕੰਮ ਜਿਹੜਾ ਹੈ, ਬੱਚੀ ਦੀ ਜਿਹੜੀ ਵੀਡੀਓ ਬਣਾਈ ਸ਼ਾਵਰਿੰਗ ਦੀ, ਤੇ ਉਹ ਲਗਾ ਲਈ, ਤੇ ਫਿਰ ਹੁਣ ਜਿਹੜਾ ਅੜਿੱਕੇ ਆ ਗਿਆ ਆ, ਤੇ ਹੁਣ ਇਸ ਦੇ ਵਿੱਚ ਇਹ ਜਿਹੜੇ ਕੇਸ ਅਟਰਨੀ ਟਿਕਾਣਾ ਜੀ ਆਉਂਦੇ ਆ, ਇਹਨਾਂ ਨੇ ਡੀਨੈਚੁਰਲਾਈਜੇਸ਼ਨ ਪ੍ਰੋਸੈਸ ਇਹਨਾਂ ਦਾ ਸ਼ੁਰੂ ਕੀਤਾ ਹੁੰਦਾ ਜਾਂ ਆਲਰੇਡੀ ਇਹਨਾਂ ਨੂੰ ਡੀਨੈਚੁਰਲਾਈਜ਼ ਕਰ ਦਿੱਤਾ ਹੁੰਦਾ ਹੈ? ਨਹੀਂ, ਇਹਨਾਂ ਨੇ ਸ਼ੁਰੂ ਕੀਤਾ ਪਿਛਲੇ 30 ਦਿਨਾਂ 'ਚ। ਅੱਛਾ, ਇਹ ਉਹਨਾਂ ਦੀ ਲਿਸਟ ਜਾਰੀ ਕੀਤੀ ਜਾਂਦੀ ਆ ਫਿਰ? ਇਹ ਲਿਸਟ ਜਾਰੀ ਕੀਤੀ, ਇਹ ਦੱਸ ਰਹੇ ਆਪਣੇ ਵੱਲੋਂ ਦੀ ਇਮੀਗ੍ਰੇਸ਼ਨ ਵਾਲੇ ਕਿ ਆਪਾਂ ਇਦਾਂ ਕਰ ਰਹੇ ਹਾਂ ਡੰਕੇ ਦੀ ਚੋਟ ਤੇ। ਠੀਕ ਆ। ਅਗਲੀ ਜਿਹੜੀ ਗੱਲ ਕਰੀਏ ਇਹਦੇ ਵਿੱਚ ਹੀ, ਇੱਕ ਮਾਰਟਿਨ ਨਾਂ ਦਾ 60 ਸਾਲਾਂ ਦਾ ਮੈਕਸੀਕੋ ਦਾ ਜਿਹੜਾ ਬੰਦਾ ਸੀਗਾ, ਇਹਦਾ ਕੀ ਹੈ, ਇਹਦੀ ਸਿਟੀਜ਼ਨਸ਼ਿਪ ਕਿਉਂ ਵਾਪਸ ਲਈ ਜਾ ਰਹੀ ਹੈ ਜੀ? ਇਹ ਦਸੰਬਰ 2000 ਦੇ ਵਿੱਚ ਆਇਆ ਸੀਗਾ, ਤੇ ਗ੍ਰੀਨ ਕਾਰਡ ਹੋਲਡਰ ਬਣ ਗਿਆ ਸੀਗਾ। 2011 'ਚ ਸਿਟੀਜ਼ਨ ਬਣ ਗਿਆ ਸੀਗਾ, ਤੇ ਇਹਨੇ ਕਿਹਾ ਕਿ ਕੋਈ ਇਹਨੇ ਕ੍ਰਾਈਮ ਨਹੀਂ ਕੀਤਾ। ਇਹ 2011 ਜਦੋਂ ਸਿਟੀਜ਼ਨ ਬਣਿਆ, ਉਹ ਕਹਿੰਦੇ ਕਿ ਯੂਟਾ ਦੀ ਜੂਰੀ ਸੀਗੀ, ਯੂਟਾ ਸਟੇਟ ਦੀ, ਉਹਨਾਂ ਨੇ ਇਹਨੂੰ ਚਾਈਲਡ ਅਬਿਊਜ਼ ਦੇ ਵਿੱਚ ਜਿਹੜਾ ਸੀਗਾ 2007 ਦੇ ਵਿੱਚ ਜਿਹੜੀ ਸਜ਼ਾ ਜਿਹੜੀ ਸੁਣਾਈ ਸੀਗੀ। ਫਿਰ 2007 'ਚ ਇਹਨੇ ਕ੍ਰਾਈਮ ਕੀਤੇ ਸੀਗੇ, ਤੇ ਗ੍ਰੀਨ ਕਾਰਡ ਸਿਟੀਜ਼ਨ ਬਣਿਆ 2011 'ਚ। ਤੇ ਇਹਨੇ ਕੀ ਕੀਤਾ ਸੀਗਾ ਕਿ ਇਹਦੇ ਜਿਹੜੇ ਗੁਆਂਢੀ ਸੀਗੇ, ਦੇਖ ਲਓ ਹੁਣ ਇਮੀਗ੍ਰੈਂਟ ਹੈਗਾ, ਗੁਆਂਢੀ ਜਿਹੜੇ ਦੇ ਸੀਗੇ, 2 ਭੈਣਾਂ ਸੀਗੀਆਂ, ਇੱਕ 7 ਸਾਲ ਦੀ, ਇੱਕ 8 ਸਾਲ ਦੀ, ਤੇ ਉਹਨਾਂ ਨੂੰ ਇਹ ਅਬਿਊਜ਼ ਕਰਦਾ ਸੀਗਾ। ਤੇ ਇਹਨੂੰ ਫਿਰ ਜਿਹੜੀ ਸੀਗੀ 15 ਸਾਲ ਦੀ ਇਹਨੂੰ ਜਿਹੜੀ ਸਜ਼ਾ ਵੀ ਜਿਹੜੀ ਮਿਲੀ ਸੀਗੀ, ਤੇ ਉਹਦੇ ਕਰਕੇ ਕਹਿੰਦੇ ਕਿ ਇਹਦੀ ਸਿਟੀਜ਼ਨਸ਼ਿਪ ਜਿਹੜੀ ਸੀਗੀ ਰਿਵੋਕ ਹੋਣੀ ਚਾਹੀਦੀ ਹੈ। ਉਦਾਂ ਇਹ ਗੱਲ ਹੈਗੀ ਆ ਅਟਰਨੀ ਦੇ ਕਹਿਣਾ ਜੀ, ਇਦਾਂ ਦੇ ਜਿਹੜੇ ਬੰਦੇ ਆ, ਮਤਲਬ ਕੁਕਰਮ ਪਾਪੀ ਬੰਦੇ ਹੀ ਕਹਿ ਸਕਦੇ ਆ ਵੀ, ਇੱਡੇ ਪੁੱਠੇ ਪੁੱਠੇ ਕਾਰੇ ਜਿਨ੍ਹਾਂ ਨੇ ਕੀਤੇ ਸੀ ਅੱਗੇ, ਇਹਨਾਂ ਦੀਆਂ ਕਹਿ ਲਓ ਵੀ ਹਿੰਮਤਾਂ ਬਹੁਤ ਵਧੀਆ ਸੀ, ਇਹਨਾਂ ਨੂੰ ਲੱਗਦਾ ਸੀਗਾ ਵੀ ਸਾਨੂੰ ਕੁਝ ਹੋ ਹੀ ਨਹੀਂ ਸਕਦਾ। ਤੇ ਹੁਣ ਇਹ ਜਦੋਂ ਅੜਿੱਕੇ ਆ ਰਹੇ ਆ, ਤੇ ਬਾਕੀਆਂ ਲਈ ਵੀ ਇਹ ਸਬਕ ਆ ਰਿਹਾ ਆ ਵੀ ਜੇ ਤੁਸੀਂ ਪੁੱਠੇ ਕੰਮ ਕਰੋਗੇ ਬਚਣਾ ਨਹੀਂ, ਤਾਂ ਉਹ ਤੁਹਾਡੇ ਪਿੱਛੇ ਵੀ ਜਿਹੜਾ ਉਹ ਆ ਸਕਦੇ ਆ। ਸੋ ਬੁਰੇ ਕੰਮਾਂ ਦਾ ਬੁਰਾ ਨਤੀਜਾ ਹੁੰਦਾ, ਚਾਹੇ ਉਹ ਦੇਰ ਬਾਅਦ ਹੀ ਜਾ ਕੇ ਜਿਹੜਾ ਉਹ ਪਤਾ ਲੱਗਦਾ ਆ। ਸੋ ਇਹ ਸਾਰੀਆਂ ਚੀਜ਼ਾਂ 'ਚ ਇਹ ਚੀਜ਼ ਜਿਹੜੀ ਸਾਹਮਣੇ ਆ ਰਹੀ ਹੈ। ਬਿਲਕੁਲ ਜੀ, ਬਿਲਕੁਲ। ਅੱਛਾ, ਇਹਦੇ ਵਿੱਚ ਜੇ ਜਦੋਂ ਤੁਸੀਂ ਪਹਿਲਾਂ ਵੀ ਥੋੜ੍ਹੀ ਜਿਹੀ ਗੱਲ ਜਿਹੜੀ ਉਹ ਕੀਤੀ, ਇਸ ਦੇ ਵਿੱਚ ਹੁਣ ਐਪਲੀਕੇਸ਼ਨ ਦੇ ਵਿੱਚ ਗੱਲ ਨੂੰ ਜਿਹੜਾ ਉਹ ਲੁਕਾ ਲੈਣਾ, ਜੇ ਥੋੜ੍ਹਾ ਜਿਹਾ ਹੋਰ ਇਸ ਦੇ ਬਾਰੇ ਤੁਸੀਂ ਜਿਹੜਾ ਉਹ ਦੱਸੋ। ਚਲੋ, ਬੰਦੇ ਕੋ ਕਈ ਤਰੀਕੇ ਦੀ ਕੋਈ ਗਲਤੀ ਹੋ ਜਾਂਦੀ, ਕਈ ਦੀ ਗਲਤੀ ਵਾਲੀ ਐਂਗਲ ਤੋਂ ਜਿਹੜਾ ਆਪਾਂ ਜੇ ਦੇਖ ਕੇ ਜਿਹੜਾ ਚੱਲੀਏ ਵੀ ਕੋਈ ਇੱਦਾਂ ਦੀ ਚੀਜ਼ ਦੇ ਵਿੱਚ ਬੰਦਾ ਸੀਗਾ, ਸੋ ਇਹਦਾ ਮਤਲਬ ਵੀ ਇਹ ਦੱਸਣਾ ਚਾਹੀਦਾ। ਫਿਰ ਅਗਲਿਆਂ ਦੀ ਮਰਜ਼ੀ ਆ ਵੀ ਉਹ ਤੁਹਾਨੂੰ ਸਿਟੀਜ਼ਨਸ਼ਿਪ ਦੇਣੀ ਚਾਹੁੰਦੇ ਆ ਜਾਂ ਨਹੀਂ ਦੇਣੀ ਚਾਹੁੰਦੇ, ਉਹ ਉਹਨਾਂ ਦੀ ਆਪਣੀ ਮਰਜ਼ੀ ਆ। ਪਰ ਜੇ ਲਿਖਾਉਂਗੇ ਫਿਰ ਪੱਕਾ ਹੀ ਫਸੂਗੇ। ਹਾਂਜੀ, ਜੇ ਲਿਖਾਉਂਗੇ ਤਾਂ ਫਿਰ ਉਹਨੇ ਕਹਿਣਾ ਇਹਨੂੰ ਚਾਰਜ ਕਰੋ, ਇਹ ਮੰਨਦਾ ਆਪਣੀ ਗਿਲਟੀ ਪਲੀ, ਇੱਥੇ ਇਹਨੇ ਕ੍ਰਾਈਮ ਕੀਤਾ। ਜੇ ਨਹੀਂ ਲਿਖਾਉਂਦਾ ਬੰਦਾ, ਉਹ ਕਹਿੰਦਾ ਕਿ ਮੇਰੇ ਤੇ ਕਿਹੜਾ ਜੇ ਕਿਸੇ ਨੇ ਚਾਰਜਸ ਫਾਈਲ ਕੀਤੇ ਆ, ਮੈਂ ਕਿਹੜਾ ਜੇ ਫੜਿਆ ਗਿਆ, ਤੇ ਫਿਰ ਬਾਅਦ ਚ ਉਹਨੂੰ ਉਹ ਆ ਕੇ ਕਹਿੰਦੇ ਕਿ ਤੂੰ ਝੂਠ ਬੋਲਦਾ। ਦੋਨੋਂ ਪਾਸੇ ਹੋਊਗਾ, ਜਿਹਨੇ ਕ੍ਰਾਈਮ ਕਰਤਾ ਲੈ ਜੇ ਕੇ ਉਹਦੀ ਪ੍ਰੋਬਲਮ ਵਧ ਹੀ ਗਈ। ਤੇ ਉਹ ਚਾਹੁੰਦੇ ਨਹੀਂ ਆ ਵੀ ਕ੍ਰਾਈਮ
ਵਾਲੇ ਜਿਹੜੇ ਬੰਦੇ ਆ ਉਹ ਇੱਥੇ ਜਿਹੜੇ ਉਹ ਰਹਿਣ। ਮੁੱਕ ਦੀ ਗੱਲ ਜਿਹੜੀ ਇਹ ਆ, ਸੁਸਾਇਟੀ ਨੂੰ ਕਲੀਨ ਰੱਖਣ ਦੇ ਲਈ ਇਹ ਸਾਰਾ ਕੁਝ ਜਿਹੜਾ ਉਹ ਚੱਲ ਰਿਹਾ। ਹਾਂਜੀ ਅਗਲੀ ਗੱਲ ਕਰੀਏ ਵੀ ਇੱਕ ਹੋਰ ਜਿਹੜਾ ਇਮੀਗ੍ਰੈਂਟ ਆ, ਇਹ ਚਾਈਲਡ ਰੇਪਿਸਟ ਆ, ਇਹਨੂੰ ਵੀ ਹੁਣ ਇਮੀਗ੍ਰੇਸ਼ਨ ਫਰਾਡ ਦੇ ਲਈ ਸੈਂਟੈਂਸ ਕੀਤਾ ਗਿਆ ਹੈ। ਹਾਂਜੀ ਸੋ ਇਹਨੂੰ, ਇਹ ਜਿਹੜਾ ਵਿਅਕਤੀ ਸੀਗਾ, ਇਹਨੇ 15 ਸਾਲ ਦੇ ਇੱਕ ਜਵਾਕ ਦਾ ਜਿਹੜਾ ਰੇਪ ਕੀਤਾ ਸੀਗਾ, ਉਹਨੂੰ ਸਟੈਚੂਟਰੀ ਰੇਪ ਕਹਿੰਦੇ ਆ। ਜਦੋਂ ਕੋਈ ਬੰਦਾ ਮਾਈਨਰ ਹੁੰਦਾ ਉਹ ਕੰਸੈਂਟ ਨਹੀਂ ਦੇ ਸਕਦਾ, ਮਤਲਬ ਕਿ ਭਾਵੇਂ ਉਹਨੇ ਆਪਣੀ ਸਹਿਮਤੀ ਨਾਲ ਵੀ ਕੀਤਾ, ਤੁਹਾਨੂੰ ਉਹ ਕ੍ਰਾਈਮ ਹੀ ਮੰਨਿਆ ਜਾਊਗਾ ਬਾਏ ਸਟੈਚੂ, ਮਤਲਬ ਕਿ ਬਾਏ ਲਾਅ ਉਹ ਇੱਕ ਰੇਪ ਹੀ ਕੰਸੀਡਰ ਹੋਊਗਾ। ਤੇ ਇਹ ਜਿਹੜਾ ਸੀਗਾ ਕਿਸੇ ਦਾ ਕਸਟੋਡੀਅਨ ਸੀਗਾ, ਸਬਸਟੀਟਿਊਟਡ ਪੇਰੈਂਟ ਸੀਗਾ, ਇਹਨੇ ਉਹਦੀ ਕਪੈਸਿਟੀ ਦੇ ਵਿੱਚ ਕੀਤਾ ਸੀਗਾ। ਤੇ 18 ਤੋਂ 26 ਸਾਲ ਦੀ ਇਹਨੂੰ ਸਜ਼ਾ ਜਿਹੜੀ ਹੋਈ ਸੀਗੀ, ਤੇ ਕਿਹਾ ਸੀਗਾ ਕਿ ਤੂੰ ਸੈਕਸ ਅਫੈਂਡਰ ਜਿਹੜਾ ਆਪਣੇ ਆਪ ਨੂੰ ਰਜਿਸਟਰ ਕਰਨਾ। ਜਿਹੜੇ ਦੇ ਵਿਕਟਮ ਸੀਗੇ 13 ਸਾਲ ਤੋਂ ਛੋਟੀ ਉਮਰ ਦੇ ਸੀਗੇ। ਤੇ ਨਵੰਬਰ 2021 ਦੇ ਵਿੱਚ ਇਹਨੇ ਯੂ ਵੀਜ਼ਾ ਆਪਣਾ ਫਾਈਲ ਕੀਤਾ ਸੀਗਾ। ਯੂ ਵੀਜ਼ੇ ਦੇ ਵਿੱਚ ਇਹਨੇ ਜਿਹੜਾ ਫਾਈਲ ਕੀਤਾ ਉਹ 'ਚ ਇਹਨੇ ਦੱਸਿਆ ਨਹੀਂ ਕਿ ਇਹਨੇ ਕੋਈ ਇਦਾਂ ਦਾ ਕ੍ਰਾਈਮ ਜਿਹੜਾ ਕੀਤਾ ਜਾਂ ਕੁਛ ਕੀਤਾ। ਤੇ ਯੂ ਵੀਜ਼ੇ 'ਚ ਇਹਨੇ ਦੱਸਿਆ ਨਹੀਂ, ਬੈਕਗਰਾਉਂਡ ਚੈੱਕ ਦੇ ਵਿੱਚ ਬਾਹਰ ਆ ਗਿਆ ਇਹਦਾ। ਤੇ ਜਿਹੜਾ ਯੂਐਸ ਅਟਰਨੀ ਈਸਟਰਨ ਡਿਸਟ੍ਰਿਕਟ ਨਾਰਥ ਕੈਰੋਲਾਈਨਾ ਸੀਗੇ, ਉਹਨਾਂ ਨੇ ਅਨਾਉਂਸਮੈਂਟ ਕੀਤੀ ਕਿ ਇਦਾਂ ਇਹ ਬੰਦੇ ਨੇ ਕ੍ਰਾਈਮ ਜਿਹੜੇ ਕੀਤੇ ਆ। ਤੇ ਜਿਹੜੇ ਆਈਸ ਵਾਲੇ ਹੈਗੇ, ਇਮੀਗ੍ਰੇਸ਼ਨ ਕਸਟਮਸ ਐਨਫੋਰਸਮੈਂਟ ਵਾਲੇ, ਉਹਨਾਂ ਨੇ ਇਨਵੈਸਟੀਗੇਟ ਕੀਤਾ ਕੇਸ, ਤੇ ਯੂਐਸਸੀਆਈਐਸ ਨੇ ਵੀ ਨਾਲ ਕੋਲੈਬੋਰੇਸ਼ਨ ਕੀਤੀ। ਇਹਨੂੰ ਉਹਨਾਂ ਨੇ ਕਿਹਾ ਕਿ ਆਪਰੇਸ਼ਨ ਫੇਕ ਹੈਵਨ ਜਿਹੜਾ ਇਹਨਾਂ ਦਾ ਆਪਰੇਸ਼ਨ ਆ, ਉਹੀ ਹੈ ਕਿ ਜਿਹੜੇ ਚਾਈਲਡ ਮੋਲੈਸਟਰ ਵਗੈਰਾ ਜਿਹੜੇ ਹੈਗੇ ਆ, ਫੈਲਨ ਜਿਹੜੇ ਹੈਗੇ ਆ, ਜਾਂ ਝੂਠੇ ਤਰੀਕੇ ਨਾਲ ਇਮੀਗ੍ਰੇਸ਼ਨ ਦੇ ਬੈਨੀਫਿਟ ਲੈ ਕੇ ਆਉਂਦੇ ਆ, ਉਹਨਾਂ ਨੂੰ ਟਾਰਗੇਟ ਕਰਨ ਲਈ ਇਹ ਜਿਹੜਾ ਆਪਰੇਸ਼ਨ ਸੇਫ ਹੈਵਨ ਜਿਹੜਾ ਸੀਗਾ। ਤੇ ਉਹ ਕਹਿੰਦੇ ਕਿ ਪਹਿਲਾਂ ਇਹ ਹੁਣ ਸਜ਼ਾ ਭੁਗਤੂਗਾ ਆਪਣੀ 18 ਤੋਂ 26 ਸਾਲ, ਤੇ ਜਦੋਂ ਭੁਗਤ ਲਊਗਾ ਉਸ ਤੋਂ ਬਾਅਦ ਇਹਨੂੰ ਫਿਰ ਜਿਹੜਾ ਸੀਗਾ ਡਿਪੋਰਟ ਕਰਾਂਗੇ। ਜੀ ਜੀ ਬਿਲਕੁਲ। ਅਟਰਨੀ ਟੈਕਨਾ ਜੀ, ਇਸ ਦੇ ਵਿੱਚ ਜੇ ਆਪਾਂ ਅਗਲੀਆਂ ਜਿਹੜੀਆਂ ਥੋੜ੍ਹੀਆਂ ਜਿਹੀਆਂ ਇਸ ਦੇ ਵਿੱਚ ਗੱਲ ਕਰਦੇ ਜਾਈਏ, ਪਬਲਿਕ ਚਾਰਜ ਰੂਲ ਦਾ ਇੱਕ ਵਾਰੀ ਫਿਰ ਥੋੜ੍ਹਾ ਜਿਹਾ ਜੇ ਤੁਸੀਂ ਬਰੀਫਲੀ ਸਮਰਾਈਜ਼ ਜਿਹੜਾ ਉਹ ਕਰਦੇ ਜਾਇਓ, ਵੀ ਜਿਹੜਾ ਲੇਟੈਸਟ ਫੈਸਲਾ ਜਿਹੜਾ ਉਹ ਆਇਆ ਸੀਗਾ ਪਬਲਿਕ ਚਾਰਜ ਨੂੰ ਲੈ ਕੇ, ਜਿਹੜੇ ਚੇਂਜਸ ਦੀ ਗੱਲ ਚੱਲ ਰਹੀ ਆ, ਜੇ ਤੁਸੀਂ ਉਸ ਨੂੰ ਇੱਕ ਵਾਰੀ ਫਿਰ ਬਰੀਫਲੀ ਡਿਸਕਸ ਕਰ ਲਿਓ। ਪਬਲਿਕ ਚਾਰਜ ਦਾ ਇਹੀ ਸੀਗਾ ਕਿ ਜਿਹੜਾ ਬੰਦਾ ਬੈਨੀਫਿਟ ਵਗੈਰਾ ਲੈ ਲੈਂਦਾ ਸੀਗਾ, ਸਰਕਾਰ ਤੇ ਡਿਪੈਂਡ ਹੋ ਜਾਂਦਾ ਸੀਗਾ, ਉਹਨੂੰ ਕਹਿੰਦੇ ਤੇ ਪਬਲਿਕ ਚਾਰਜ ਆ। ਪਹਿਲਾਂ ਉਹਦੀ ਡੈਫੀਨੇਸ਼ਨ ਥੋੜੀ ਜਿਹੀ ਰਿਸਟ੍ਰਿਕਟਿਵ ਸੀਗੀ ਕਿ ਤੁਸੀਂ ਲੌਂਗ ਟਰਮ ਮੈਡੀਕਲ ਬੈਨੀਫਿਟ ਲੈਣੇ ਆ, ਲੌਂਗ ਟਰਮ ਕੇਅਰ ਜਿਹੜੀ ਇੱਕ ਲੈਣੀ ਹੈ, ਜਾਂ ਤੁਸੀਂ ਕੈਸ਼ ਅਸਿਸਟੈਂਸ ਜਿਹੜਾ ਹੁੰਦਾ, ਤੇ ਉਦਾਂ ਦੇ ਪ੍ਰੋਗਰਾਮ ਕੁਆਲੀਫਾਈ ਹੁੰਦੇ ਆ। ਤੇ ਜਿਹੜੀ ਟਰੰਪ ਸਰਕਾਰ ਸੀਗੀ, ਉਹਨਾਂ ਨੇ ਹੁਣ ਚੇਂਜ ਇਹ ਕਰਤਾ ਕਿ ਨਹੀਂ, ਇਦਾਂ ਦਾ ਕੁਝ ਨਹੀਂ ਹੈਗਾ। ਉਹਨਾਂ ਨੇ ਇਹ ਨਹੀਂ ਦੱਸਿਆ ਕਿ ਕਿਹੜੇ ਪ੍ਰੋਗਰਾਮ ਹੁੰਦੇ ਆ ਨਹੀਂ ਹੁੰਦੇ ਆ। ਉਹ ਕਹਿੰਦੇ ਕਿ ਜਿਹੜਾ ਅਫਸਰ ਹੈਗਾ ਉਹਦੀ ਆਪਣੀ ਮਰਜ਼ੀ ਆ, ਉਹ ਦੇਖੂਗਾ ਸਾਰੇ ਚੀਜ਼ਾਂ ਤੋਂ ਤੇ ਕਨਕਲੂਡ ਕਰੂਗਾ ਕਿ ਕਿਹੜੀ ਚੀਜ਼ ਕੈਸ਼ ਅਸਿਸਟੈਂਸ ਬਣਦੀ ਹੈ ਕਿ ਨਹੀਂ ਬਣਦੀ ਹੈ, ਕਿਹੜਾ ਬੰਦਾ ਪਬਲਿਕ ਚਾਰਜ ਬਣਦਾ ਕਿ ਨਹੀਂ ਬਣਦਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਆਫਿਸਰ ਉਹਨਾਂ ਕੋਲ ਵੱਧ ਪਾਵਰ ਆ ਗਈ, ਉਹ ਸਾਰੀ ਚੀਜ਼ ਜਿਹੜੀ ਦੇਖ ਕੇ ਆਪਣਾ ਫੈਸਲਾ ਲਊਗੇ ਕਿ ਕਿਹਨੂੰ ਵੀਜ਼ਾ ਦੇਣਾ ਕਿਹਨੂੰ ਨਹੀਂ ਦੇਣਾ। ਠੀਕ ਆ। ਸਟੂਡੈਂਟ ਐਕਸਚੇਂਜ ਵਿਜ਼ਟਰ ਵੀਜ਼ੇ ਦਾ ਉਹਦੇ ਵਿੱਚ ਵੀ ਥੋੜੇ ਜਿਹੜੇ ਚੇਂਜਸ ਆਏ ਸੀ, ਜੇ ਤੁਸੀਂ ਰੀਫਰੈਸ਼ ਕਰਦੇ ਹੋ ਉਸ ਨੂੰ ਜਿਹੜਾ ਉਹ ਲੈ ਕੇ। ਸਭ ਤੋਂ ਬ੍ਰੌਡ ਉਹਦੇ ਵਿੱਚ ਚੇਂਜ ਇਹੀ ਸੀਗਾ ਕਿ ਉਹ ਕਹਿੰਦੇ ਕਿ ਜਿਹੜੇ ਹੁਣ ਡਿਊਰੇਸ਼ਨ ਇੱਕ ਦੇ ਦੇਣੀ ਸਟੂਡੈਂਟ ਨੂੰ, ਕਿ ਤੂੰ ਇੰਨੀ ਦੇਰ ਲਈ ਐਡਮਿਟ ਆ ਜਾਂਦਾ, 1.5 ਸਾਲ ਲਈ 2 ਸਾਲ ਲਈ। ਪਹਿਲਾਂ ਹੁੰਦਾ ਸੀਗਾ ਡਿਊਰੇਸ਼ਨ ਆਫ ਸਟੇਟਸ, ਮਤਲਬ ਕਿ ਕੋਈ ਇਦਾਂ ਦੀ ਐਂਡ ਡੇਟ ਨਹੀਂ ਹੁੰਦੀ ਸੀਗੀ, ਤੇ ਬੰਦਾ ਜਿੰਨੀ ਚਿਰ ਮਰਜ਼ੀ ਜਿਹੜਾ ਰਹਿ ਸਕਦਾ ਸੀਗਾ। ਪਰ ਹੁਣ ਉਹਨਾਂ ਨੇ ਐਂਡ ਡੇਟ ਜਿਹੜੀ ਪਾਤੀ ਹੈ, ਤੇ ਸਟੂਡੈਂਟ ਜੇ ਉਹ ਤੋਂ ਪਹਿਲਾਂ ਆਪਣਾ ਵਧਾਉਂਦੇ ਨਹੀਂ, ਜਾਂ ਉਹਨਾਂ ਦਾ ਹੋਰ ਕੋਈ H1B ਵਗੈਰਾ ਜਾਂ ਕੋਈ ਹੋਰ ਚੀਜ਼ ਤੇ ਸ਼ਿਫਟ ਨਹੀਂ ਹੁੰਦੇ, ਤੇ ਉਹਨਾਂ ਦਾ ਵੀਜ਼ਾ ਜਿਹੜਾ ਮੁੱਕ ਜਾਊਗਾ। ਪਹਿਲਾਂ ਇਹ ਮੁੱਕਦਾ ਨਹੀਂ ਹੁੰਦਾ ਸੀਗਾ। ਠੀਕ ਹੈ। ਸੋ ਉਹ ਉਹਨਾਂ ਦੇ ਲਈ ਇੱਕ ਜਿਹੜਾ ਸਟੈਪ ਆ ਉਹ ਨਾਲ ਐਡ ਕਹਿ ਸਕਦੇ ਹਾਂ ਵੀ ਉਹ ਹੋਇਆ ਆ। ਹਾਂਜੀ। ਕੋਰਟ ਰੂਮ ਦੇ ਵਿੱਚ ਕੀ ਸਿਚੁਏਸ਼ਨ ਇਸ ਟਾਈਮ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈਗੀ ਆ, ਉਹਦੇ ਬਾਰੇ ਥੋੜਾ ਜਿਹਾ ਡਿਸਕਸ ਕਰਿਓ ਜੀ। ਸੋ ਸਾਡਾ ਪਿਛਲੇ ਹਫਤੇ ਜਿਹੜਾ ਸੀਗਾ ਉਹ ਸਿਆਟਲ ਦੇ ਵਿੱਚ ਕੇਸ ਜਿਹੜਾ ਸੀਗਾ ਅਸਾਲਮ ਦਾ ਇੱਕ ਹੋਰ ਗ੍ਰਾਂਟ ਹੋਇਆ। ਤੇ ਕੋਰਟ ਰੂਮ ਦੇ ਵਿੱਚ ਵੈਸੇ ਕੇਸ ਘੱਟ ਪਾਸ ਹੁੰਦੇ ਆ, ਪਰ ਐਵਰੀ ਨਾਓ ਐਂਡ ਦੈਨ ਕੋਈ ਨਾ ਕੋਈ ਹੋ ਜਾਂਦੇ ਆ, ਜਿਹਦੇ ਕਰਕੇ ਕਿ ਹਿੰਮਤ ਜੀ ਬਣੀ ਰਹਿੰਦੀ ਹੈ, ਉਮੀਦ ਬਣੀ ਰਹਿੰਦੀ ਹੈ। ਉਹ ਵੀਰ ਨੂੰ ਮੈਂ ਕਿਹਾ ਵੀ ਸੀਗਾ ਕਿ ਵੀਡੀਓ ਪਾਊਗਾ, ਉਹ ਕਹਿੰਦਾ ਅਜੇ ਵੇਟ ਕਰਨੀ ਹੈ, ਸਰਕਾਰੀ ਵਕੀਲ ਅਪੀਲ ਕਰਦਾ ਕਿ ਨਹੀਂ ਕਰਦਾ। ਤੇ ਹਾਂਜੀ, ਤੇ ਬਾਕੀ ਹੋਰ ਵੀ ਕਈਆਂ ਦੇ ਜਿਹੜੇ ਕੇਸ ਕੂਸ ਹੈਗੇ, ਸਾਰਿਆਂ ਨੂੰ ਇਹੀ ਹੈ ਕਿ ਤੁਸੀਂ ਜੇ ਅੱਗੇ ਆ ਕੇ ਸ਼ੇਅਰ ਕਰਦੇ ਆ, ਸਾਰੀ ਕਮਿਊਨਿਟੀ ਦਾ ਹੌਸਲਾ ਜਿਹਾ ਬਣਿਆ ਰਹਿੰਦਾ। ਤੇ ਸੋ ਇਹ ਹੈ ਕਿ ਅਪਰੂਵਲ ਰੇਟਿੰਗ ਘੱਟ ਹੈਗੀ ਆ, ਪਰ ਇਹ ਹੈ ਕਿ ਹੋ ਰਿਹਾ ਜੇ ਤੁਸੀਂ ਮਿਹਨਤ ਕਰਦੇ ਆ। ਤੇ ਉਹੀ ਹੈਗਾ ਕਿ ਜੇ ਇੱਕ ਵੀ ਕੇਸ ਪਾਸ ਹੁੰਦਾ ਕਿਤੋਂ ਵੀ, ਤੇ ਉਹ ਅੱਜ ਦੀ ਡੇਟ 'ਚ ਬਲੈਸਿੰਗ ਆ। ਤੇ ਉਹਨਾਂ ਇਹ ਬਾਕੀਆਂ ਨੂੰ ਹੌਸਲਾ ਮਿਲਦਾ ਕਿੱਦਾਂ ਕਿ ਨਹੀਂ, ਕੇਸਾਂ ਨੂੰ ਫਾਈਟ ਕਰਨਾ ਚਾਹੀਦਾ ਤੇ ਕੁਇਟ ਨਹੀਂ ਕਰਨਾ ਚਾਹੀਦਾ। ਤੇ ਕਈ ਸਾਡੇ ਜਿਹੜੇ ਮੇਨਲੀ ਸਕਸੈਸ ਸਾਨੂੰ ਹੁਣ ਜਿਹੜੀ ਆ ਰਹੀ ਹੈ, ਉਹ ਹੈਗੀ ਜਿਹੜੀ ਅਪੀਲ ਵਗੈਰਾ, ਸਰਕਟ ਕੋਰਟ ਵਗੈਰਾ, ਉੱਥੋਂ ਰਿਮਾਂਡ ਜਿਹੜੇ ਕੇਸ ਹੋ ਰਹੇ ਉੱਤੇ ਜਾ ਕੇ ਥੱਲੇ ਆ ਰਹੇ ਆ। ਤੇ ਉਹ ਵਾਲੇ ਕੇਸਾਂ ਦੇ ਵਿੱਚ ਮਤਲਬ ਫਾਈਟ ਤੁਹਾਡੀ ਹੁਣ ਸਰਕਟ ਕੋਰਟ ਤੱਕ ਜਿਹੜੀ ਤੁਸੀਂ ਮੰਨ ਕੇ ਚੱਲੋ ਕਿ ਜਾਊਗੀ, ਨਾਰਮਲ ਜੀ ਗੱਲ। ਜੀ। ਜੱਜਿਸ ਵੀ ਨਵੇਂ ਆ ਰਹੇ ਆ, ਮਿਲਟਰੀ ਵਾਲੇ ਵੀ ਜਿਹੜੇ ਉਹ ਆ ਰਹੇ ਹੋਣੇ ਆ,
ਤੇ ਕੋਈ ਆਈਡੀਆ ਹੈਗਾ ਵੀ ਪਰਸੈਂਟੇਜ ਕਿੰਨੀ ਕੁ ਆ ਇਸ ਟਾਈਮ ਜਿਹੜੀ ਪਾਸਿੰਗ ਦੀ, ਕੀ ਅੰਦਾਜ਼ਾ ਜਿਹੜਾ ਉਹ ਜੇ ਹੈਗਾ? ਹਾਂਜੀ, ਲੈਸ ਦੈਨ 10% ਹੈਗੀ ਨੇਸ਼ਨ ਵਾਈਡ ਜਿਹੜੀ ਸਾਰਿਆਂ ਦੀ। ਨੇਸ਼ਨ ਵਾਈਡ। ਹਾਂਜੀ ਈਵਨ ਜਿਹੜੇ ਇੱਧਰ ਵਾਲੇ ਕਹਿ ਲਓ ਵੀ ਇਸ ਸਰਕਟ ਵਾਲੇ ਜਿਹੜੇ ਕੋਰਟਸ ਹੈਗੇ ਆ, ਇਹ ਵਾਲੇ ਇਲਾਕੇ ਵਾਲੇ ਆ ਜਿੱਥੇ ਹਿਸਟੋਰੀਕਲੀ ਜ਼ਿਆਦਾ ਰਹੀ ਆ, ਉੱਥੇ ਵੀ ਕਾਫੀ ਘੱਟ ਆ ਹੁਣ। ਹਾਂਜੀ, ਕਿਉਂਕਿ ਉਹਨੇ ਜੱਜ ਵਗੈਰਾ ਫਾਇਰ ਕਰਕੇ ਆਪਣੇ ਲਾਤੇ ਨਾ, ਜੱਜ ਫਾਇਰ ਨਹੀਂ ਕਰਦੇ ਫਿਰ ਪ੍ਰੋਬਲਮ ਨਹੀਂ ਹੋਣੀ ਸੀ। ਠੀਕ ਆ। ਤੇ ਜਿਹੜੇ ਵਕੀਲਾਂ ਦਾ ਰਵੱਈਆ ਕਿੱਦਾਂ ਦਾ ਆ? ਜਿਹੜੇ ਸਰਕਾਰੀ ਵਕੀਲ ਆ ਉਹ ਕਿਸ ਤਰੀਕੇ ਦੇ ਨਾਲ ਪੇਸ਼ ਆ ਰਹੇ ਆ ਉੱਥੇ ਅਦਾਲਤਾਂ 'ਚ ਇਸ ਟਾਈਮ? ਉਹ ਆਪਣੇ ਆਪ ਨੂੰ ਸਮਝ ਲਓ ਵੀ ਤਗੜੇ 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 ਮਹਿਸੂਸ ਕਰ ਰਹੇ ਆ ਇਸ ਤਰੀਕੇ ਦੇ ਨਾਲ ਜਿਹੜਾ ਬਿਹੇਵ ਹੋਏਗਾ, ਜਾਂ ਕਿਵੇਂ ਦੇਖਣ ਨੂੰ ਮਿਲ ਰਿਹਾ? ਕਈਆਂ ਦਾ ਕੰਮ ਨਹੀਂ ਕਰਨਾ ਪੈਂਦਾ ਨਾ, ਤੇ ਜੱਜ ਹੀ ਕਰ ਦਿੰਦੇ ਕੰਮ ਉਹਨਾਂ ਦਾ ਸਾਰਾ। ਤੇ ਸਰਕਾਰੀ ਵਕੀਲ ਦੀ ਕਈ ਵਾਰੀ ਤਾਂ ਵੈਸੇ ਹੀ ਆ ਜਾਂਦੇ ਆ, ਤੇ ਜ਼ਿਆਦਾਤਰ ਜਿਹੜੇ ਫੈਸਲੇ ਉਹਨਾਂ ਦੇ ਫੇਵਰ 'ਚ ਹੀ ਹੋਣੇ ਆ, ਜਿੰਨਾ ਕੁ ਮਰਜ਼ੀ ਕੰਮ ਕਰਨ ਉਹ। ਤੇ ਅੱਛਾ। ਬਾਕੀ ਠੀਕ ਆ, ਉਹਨਾਂ ਦਾ ਜਿੱਦਾਂ ਦਾ ਹੁਣ ਹਰ ਇੱਕ ਤਰ੍ਹਾਂ ਦੇ ਬੰਦੇ ਹੁੰਦੇ ਆ, ਉਹਨਾਂ ਦਾ ਮੌਕਾ ਲੱਗਾ ਹੋਇਆ ਤੇ ਉਦਾਂ ਦੇ ਬੰਦੇ ਉਹਨਾਂ ਨੇ ਭਰਤੀ ਕੀਤੇ ਆ। ਤੇ ਉਹ ਕੇਸ ਕੂਸ ਜਿਹੜੇ ਸੀਗੇ, ਸਰਕਾਰੀ ਵਕੀਲ ਜਿਹੜਾ ਹੈਗਾ ਪਹਿਲਾਂ ਤਾਂ ਕਈ ਵਾਰੀ ਕਹਿ ਵੀ ਦਿੰਦਾ ਹੈਗਾ ਕਿ ਨਹੀਂ ਮੈਨੂੰ ਕੋਈ ਇਤਰਾਜ਼ ਨਹੀਂ, ਮੈਂ ਚਾਹੁੰਦਾ ਕਿ ਕੇਸ ਅਪਰੂਵ ਹੋ ਜਾਵੇ। ਸੋ ਉਦਾਂ ਦੀ ਚੀਜ਼ ਹੁਣ ਇਹ ਲੀਗਲੀ ਵੀ ਜਿਹੜਾ ਸੀਗਾ ਕਹਿ ਨਹੀਂ ਸਕਦੇ, ਇਹਨਾਂ ਨੂੰ ਕੇਸ ਜਿਹੜੇ ਸੀਗੇ ਲੜਨੇ ਹੀ ਪੈਂਦੇ ਆ ਸਰਕਾਰੀ ਵਕੀਲਾਂ ਨੂੰ ਵੀ। ਠੀਕ ਆ। ਤੇ ਅਟਾਰਨੀ ਜਨਰਲ ਜੀ, ਇਸ ਸਾਰੇ ਮਾਹੌਲ ਦੇ ਵਿੱਚ ਜਦੋਂ ਇਦਾਂ ਤੁਸੀਂ ਦੱਸ ਰਹੇ ਆ, ਜਿਨ੍ਹਾਂ ਦੇ ਕੇਸਿਸ ਆਈਆਂ, ਜਿਨ੍ਹਾਂ ਦੀਆਂ ਤਰੀਕਾਂ ਆ ਰਹੀਆਂ ਆ, ਉਹਨਾਂ ਨੂੰ ਤੁਹਾਡੀ ਕੀ ਸਲਾਹ ਆ? ਆਪਣੇ ਕੇਸ ਤੇ ਕੰਮ ਕਰੋ, ਡਟ ਕੇ ਡਾਕੂਮੈਂਟ ਸਾਰਾ ਜਿਹੜਾ ਬਣਾਓ, ਠੀਕ ਹੈ, ਕੋਆਪਰੇਟ ਕਰੋ ਆਪਣੇ ਵਕੀਲ ਨਾਲ, ਫਾਈਟ ਕਰੋ ਆਪਣੀ ਕੇਸ ਦੀ ਵਧੀਆ, ਤਾਂ ਕਿ ਪ੍ਰੈਜੈਂਟੇਸ਼ਨ ਹੋਵੇ, ਪਾਸ ਜਾਂ ਫੇਲ ਜੋ ਵੀ ਹੋ ਸਕਦੀ ਹੈ ਚੀਜ਼। ਤੇ ਜੇ ਉੱਤੇ ਅਪੀਲ ਦੇ ਵਿੱਚ ਜਾਂਦਾ, ਜੇ ਤੁਸੀਂ ਕੇਸ ਵਧੀਆ ਤਿਆਰੀ ਕੀਤੀ ਹੈ, ਤੇ ਤੁਹਾਡੇ ਕੋਲ ਉੱਥੇ ਜਾ ਕੇ ਰਾਹ ਹੋਊਗਾ ਇੱਕ ਜਿੱਤਣ ਦਾ, ਨਹੀਂ ਤਾਂ ਤੁਸੀਂ ਉੱਥੇ ਵੀ ਜਾ ਕੇ ਜਿੱਤ ਨਹੀਂ ਸਕਦੇ। ਤੇ ਜਿਹੜੀਆਂ ਡਿਟੈਂਸ਼ਨਸ ਹੋ ਰਹੀਆਂ ਆ, ਉੱਥੋਂ ਲੋਕਾਂ ਦਾ ਕਿਵੇਂ ਸਿਚੁਏਸ਼ਨ ਬਣ ਰਹੀ ਆ? ਕੀ ਬੌਂਡ ਬੂੰਡ ਦੇ ਤਰੀਕਾਂ ਪੈ ਰਹੀਆਂ ਆ? ਕੀ ਉਹਨਾਂ ਨੂੰ ਛੱਡ ਹੋ ਰਹੇ ਆ? ਕੀ ਸਿਚੁਏਸ਼ਨ ਇਸ ਟਾਈਮ ਜਿਹੜੇ ਲੋਕ ਖਾਸ ਕਰਕੇ ਆਈਸ ਦੇ ਦੁਆਰਾ ਡਿਟੇਨ ਕੀਤੇ ਜਾ ਰਹੇ ਹੈਗੇ? ਮੈਜੋਰਟੀ ਤਾਂ ਲੋਕੀ ਛੱਡ ਹੋ ਰਹੇ ਆ, ਤੇ ਅੱਛਾ ਬਾਕੀ ਇਹ ਜੀ। ਕਿ ਸਰਕਟ ਤੋਂ ਸਰਕਟ ਥੋੜੀ ਬਹੁਤੀ ਲਾਅ ਦੀ ਸਵਿਚ ਜਿਹੜੀ ਹੁੰਦੀ ਰਹਿੰਦੀ ਹੈ, ਡਿਫਰੈਂਟ ਹੁੰਦਾ ਰਹਿੰਦਾ, ਪਰ ਜ਼ਿਆਦਾਤਰ ਹੇਬੀਅਸ ਦੇ ਥਰੂ ਜਿਹੜੇ ਲੋਕੀ ਸੀਗੇ ਉਹ ਆ ਜਾਂਦੇ ਆ ਬਾਹਰ। ਸੋ ਹੇਬੀਅਸ ਇਸ ਟਾਈਮ ਜਿਹੜੇ ਲੋਕ ਆ ਉਹਨਾਂ ਦੇ ਲਈ ਉਹ ਵੱਡਾ ਹਥਿਆਰ ਆ। ਬਿਲਕੁਲ। ਜੀ। ਤੇ ਹੇਬੀਅਸ ਕਰਨ ਦੇ ਲਈ ਵੀ ਕੀ ਕੋਈ ਸਲਾਹ ਹੁੰਦੀ ਹੈ ਕਿਸੇ ਨੂੰ, ਜਿਹੜਾ ਤੁਸੀਂ ਕੁਝ ਦੱਸਣਾ ਚਾਹੁੰਦੇ ਆ ਵੀ ਕਿਹੜੀ ਚੀਜ਼ ਹੁੰਦੀ ਆ ਜਿਹਦੇ ਤੇ ਫੋਕਸ ਜ਼ਿਆਦਾ ਇਸ ਦੇ ਵਿੱਚ ਕੀਤਾ ਜਾਣਾ ਚਾਹੀਦਾ ਹੈ? ਯਾਰ ਦੋਸਤ ਉਹਨਾਂ ਦੇ ਹੋਣੇ ਚਾਹੀਦੇ ਆ, ਬਾਹਰੋਂ ਕੰਟੈਕਟ ਕਰਨ ਵਾਲੇ, ਫੀ ਠੀਕ ਹੈ। ਪੇਮੈਂਟ ਐਪਲੀਕੇਸ਼ਨ ਕਰਨ ਵਾਲੇ। ਜ਼ਿਆਦਾਤਰ ਲੋਕਾਂ ਦੀ ਇਹ ਵੀ ਪ੍ਰੋਬਲਮ ਆ, ਪੁਰਾਣੇ ਫੀ ਆਪਣੇ ਜਿਹੜੇ ਐਪਲੀਕੇਸ਼ਨ ਉਹਨਾਂ ਨੇ ਵਕੀਲਾਂ ਨਾਲ ਕਲੀਅਰ ਨਹੀਂ ਕੀਤੇ ਹੁੰਦੇ, ਫਿਰ ਉੱਤੋਂ ਦੀ ਜੇਲ੍ਹ 'ਚ ਫਸ ਜਾਂਦੇ ਆ, ਤੇ ਸਾਰਾ ਜਿਹੜਾ ਸੀਗਾ ਆਪਣਾ ਫਾਈਨੈਂਸ਼ੀਅਲ ਮੈਨੇਜਮੈਂਟ ਪੂਅਰ ਹੁੰਦੀ ਹੈ, ਤੇ ਉਹਦੇ ਕਰਕੇ ਕਈ ਫਸੇ ਰਹਿੰਦੇ ਆ। ਸੋ ਇਹ ਹੈਗਾ ਆਪਣਾ ਜਿਹੜਾ ਫੰਡ ਜਿਹੜੇ ਆਪਣੇ ਹੈਗੇ ਉਹ ਰਿਜ਼ਰਵ ਕਰਕੇ ਰੱਖੋ, ਉਹਨਾਂ ਭੁਲੇਖੇ 'ਚ ਰਹੋ ਕਿ ਖੜੇ ਪੈਰ ਮਤਲਬ ਹੁਣ ਜਿਹੜਾ ਬੰਦਾ ਹੀ ਫੜ ਹੋ ਗਿਆ ਉੱਥੇ, ਤਾਂ ਪਿੱਛੇ ਕਈ ਵਾਰੀ ਸੱਜਣ ਮਿੱਤਰ ਨਹੀਂ ਸਾਥ ਦਿੰਦੇ ਹੈਗੇ ਸਾਰਿਆਂ ਦਾ। ਸੋ ਇਹ ਹੈ ਕਿ ਤੁਹਾਨੂੰ ਆਪਣਾ ਇੰਤਜ਼ਾਮ ਜਿਹੜਾ ਆਪ ਕਰਨਾ ਬਣਾਏ। ਮੈਂ ਤੁਹਾਨੂੰ ਰਿਐਲਿਟੀ ਦੱਸ ਰਿਹਾ, ਠੀਕ ਹੈ ਕਿ ਜੀ। ਹਾਂਜੀ। ਤੇ ਕੀ ਉਹਨਾਂ ਦੇ ਅਕਾਊਂਟ ਵਗੈਰਾ ਵੀ ਫਰੀਜ਼ ਕਰ ਦਿੱਤੇ ਜਾਂਦੇ ਜਿਹੜੇ ਡਿਟੇਨ ਹੁੰਦੇ ਆ? ਇਹ ਵੀ ਚੀਜ਼ ਕੀ ਸੁਣਨ ਨੂੰ ਮਿਲਦੀ ਆ ਕੋਈ? ਸੁਣਨ ਨੂੰ ਮਿਲਦੀ ਆ, ਪੱਕਾ ਨਹੀਂ ਮੈਨੂੰ ਪਤਾ ਹੁਣ ਕਿੰਨਾ, ਤਾਂ ਕਈਆਂ ਦੇ ਤਾਂ ਚੱਲਦੇ ਵੀ ਰਹਿੰਦੇ ਆ, ਪਰ ਹਾਂਜੀ ਠੀਕ ਹੈ। ਸੁਣਨ ਨੂੰ ਪਈ ਹੈ। ਡੈਫੀਨਿਟਲੀ ਇਹ ਗੱਲ ਸਹੀ ਸਮ ਰਿਲੀਜੀਅਸ ਵੀਜ਼ੇ ਵਾਲੇ ਅਕਸਰ ਪੁੱਛਦੇ ਰਹਿੰਦੇ, R1 ਵਾਲੇ, ਉਹਨਾਂ ਦੀ ਜੇ ਤੁਹਾਡੇ ਕੋਲ ਕੋਈ ਅਪਡੇਟ ਹੈਗੀ ਆ, ਜੇ ਤੁਸੀਂ ਉਹਨਾਂ ਬਾਰੇ ਕੁਝ ਦੱਸਣਾ ਚਾਹੁੰਦੇ ਹੋ? ਅਪਡੇਟ ਤਾਂ ਨਹੀਂ ਕੋਈ ਹੈਗੀ, ਬਸ ਉਹੀ ਸੀਗਾ ਜਿਹੜਾ ਉਹਨਾਂ ਨੇ ਥੋੜੇ ਬਹੁਤੇ ਚੇਂਜ ਕੀਤੇ ਸੀਗੇ। ਇੱਕ ਵਾਰੀ ਬਾਹਰ ਜਾਣਾ ਪੈਣਾ, ਬਾਹਰ ਜਾ ਕੇ ਸਾਲ ਰਹਿਣ ਦੀ ਲੋੜ ਨਹੀਂ ਹੈਗੀ। ਤੇ ਬਾਕੀ ਆਰ ਵੀਜ਼ਿਆਂ 'ਚ ਜ਼ਿਆਦਾਤਰ ਪ੍ਰੋਬਲਮ ਆਪਾਂ ਇਹ ਦੇਖ ਰਹੇ ਹਾਂ ਕਿ ਜਿਹੜੇ ਉਹਨਾਂ ਨੇ ਫਾਈਲ ਕੀਤੇ ਸੀਗੇ ਲੋਕਾਂ ਨੇ ਵੀਜ਼ੇ, ਉਹਦੇ ਵਿੱਚ ਉਹਨਾਂ ਨੇ 485 ਦੀ ਡੇਟ ਕਰੰਟ ਨਹੀਂ ਸੀਗੀ। ਆਪਾਂ ਇਹ ਪਹਿਲਾਂ ਵੀ ਕਵਰ ਕੀਤਾ ਕਿ ਜਿਹੜੇ ਉਹਨਾਂ ਦੇ ਵਕੀਲ ਪੂਲ ਸੀਗੇ, ਜਾਂ ਜਿਹੜੇ ਵੀ ਗੁਰਦੁਆਰਾ ਨੇ ਰੱਖੇ ਹੁੰਦੇ ਆ, ਉਹਨਾਂ ਨੇ ਬਿਨਾਂ ਡੇਟ ਕਰੰਟ ਹੋਏ 485 ਫਾਈਲ ਕਰਤੇ ਸੀਗੇ ਗ੍ਰੀਨ ਕਾਰਡ ਤੇ। ਹੁਣ ਉਹ ਸਾਰੇ ਡਿਨਾਈ ਹੋ ਰਹੇ ਆ, ਉਹ ਕਹਿੰਦੇ ਕਿ ਤੁਸੀਂ ਕਰ ਵੀ ਨਹੀਂ ਸਕਦੇ ਸੀ ਫਾਈਲ। ਅੱਛਾ, ਸੋ ਡੇਟਸ ਦਾ ਰੌਲਾ ਜਿਹੜਾ ਉਹ ਪੈ ਰਿਹਾ ਵੀ ਕਰੰਟ ਨਾ ਹੋਣ ਕਰਕੇ ਅਰਲੀ ਬੇਸਿਕਲੀ ਅਪਲਾਈ ਕਰ ਬੈਠੇ ਆ। ਹਾਂਜੀ। ਜੀ। ਯੂ ਵੀਜ਼ੇ ਵਾਲੇ ਵੀ ਅਕਸਰ ਪੁੱਛਦੇ ਰਹਿੰਦੇ ਆ, ਜੇ ਉਹਨਾਂ ਬਾਰੇ ਤੁਹਾਡੇ ਕੋਲ ਕੋਈ ਅਪਡੇਟ ਹੈ? ਉਹ ਤਾਂ ਸਲੋ ਮੂਵਿੰਗ ਕੈਟਾਗਰੀ ਹੈਗੀ, 2017 ਦੇ ਸਟਕ ਹੈਗੀ ਹੈ ਜੇ। ਤੇ ਜਿਹੜੇ ਐਲੀਜੀਬਲ ਹੈਗੇ ਆ, ਜਾਂ ਜਿਹੜਿਆਂ ਦੇ ਯੂ ਵੀਜ਼ੇ ਦਾ ਕੋਈ ਵੀ ਕ੍ਰਾਈਮ ਹੋਇਆ ਸੀਗਾ, ਭਾਵੇਂ ਦੇਰ ਵੀ ਹੋ ਗਈ, ਉਹਨਾਂ ਨੇ ਫਾਈਲ ਨਹੀਂ ਕੀਤਾ, ਤੇ ਸਾਰਿਆਂ ਨੂੰ ਇਹੀ ਰეკਮੈਂਡੇਸ਼ਨ ਹੈ ਕਿ ਆਪਣਾ ਯੂ ਵੀਜ਼ੇ ਵਾਲਾ ਜਿਹੜਾ ਸੀਗਾ, ਉਹ ਜਿਹੜਾ ਸੀਗਾ ਕੰਮ ਕਰਨ ਨਾਲੋਂ ਨਾਲ ਹੀ ਚਲਾਓ। ਜੀ ਜੀ। ਜਾਂਦੇ ਜਾਂਦੇ ਮੈਂ ਇੱਕ ਚੀਜ਼ ਪੁੱਛਣੀ, ਗੱਲ ਕਰਨੀ ਜਿਹੜੀ ਉਹ ਚਾਹੁੰਦਾ ਆ। ਅਕਸਰ ਆਪਣੀ ਕਮਿਊਨਿਟੀ ਦੇ ਵਿੱਚ ਆ ਜਿਹੜਾ ਵਾਹਵਾ ਵਾਲਾ ਬਹੁਤ ਚੱਲ ਰਿਹਾ ਆ, ਕਈ ਵਾਰੀ ਡੋਮੈਸਟਿਕ ਅਬਿਊਜ਼ ਵਾਲੀਆਂ ਚੀਜ਼ਾਂ ਵੀ ਜਿਹੜੀਆਂ ਉਹ ਸਾਹਮਣੇ ਆਉਂਦੀਆਂ, ਵਾਇਲੈਂਸ ਵਾਲੀਆਂ ਵੀ ਜਿਹੜੀਆਂ ਚੀਜ਼ਾਂ ਸਾਹਮਣੇ ਆਉਂਦੀਆਂ, ਜਿੰਨੀਆਂ ਸੋ ਫਾਰ ਤੁਸੀਂ ਨਿਊਜ਼ ਕੀਤੀਆਂ, ਜਾਂ ਉਹ ਪੁਰਾਣੇ ਜਿਹੜੇ ਕੇਸਾਂ ਨੂੰ ਲੈ ਕੇ ਉਹ ਚੀਜ਼ਾਂ ਸਾਹਮਣੇ
ਜਿਹੜੀਆਂ ਉਹ ਆ ਰਹੀਆਂ ਆ, ਇਸ ਬਾਬਤ ਕੀ ਜਿਹੜਾ ਉਹ ਚੱਲ ਰਿਹਾ ਤੇ ਤੁਸੀਂ ਇਸ ਬਾਬਤ ਕੀ ਕਹਿਣਾ ਚਾਹੁੰਦੇ ਆ? ਵਾਅਦਾ ਦਾ ਦੇਖੋ, ਇਹ ਫਰਾਡ ਬਹੁਤ ਹਾਈ ਲੈਵਲ ਦਾ ਹੀ ਜਿਹੜਾ ਸੀਗਾ ਤਕਰੀਬਨ ਸਾਰਿਆਂ ਦੇ ਵਿੱਚ, ਤੇ ਜ਼ਿਆਦਾਤਰ ਤੁਹਾਨੂੰ ਦੱਸਿਆ ਹੀ ਹੈ ਜਿੱਦਾਂ ਕਿ ਜਾਂ ਕਾਲਿਆਂ ਨਾਲ ਵਿਆਹ ਕਰਾਏ, ਜਾਂ ਲੋਕਾਂ ਨੇ ਲੋਅਰ ਸੋਸ਼ਲ ਇਕਨੋਮਿਕ ਲੈਵਲ ਵਾਲੇ ਜਿਹੜੇ ਬੰਦੇ ਹੁੰਦੇ ਆ ਕਿ ਪੈਸੇ ਪੂਸੇ ਦੇ ਕੇ ਜਿਹੜਾ ਅਰੇਂਜਮੈਂਟ ਕੀਤੀ ਜਾ ਸਕੇ, ਤੇ ਉਹ ਇਮੀਗ੍ਰੇਸ਼ਨ ਵਾਲਿਆਂ ਦਾ ਫਾਈਲ ਦੇਖ ਕੇ ਪਤਾ ਲੱਗ ਜਾਂਦਾ ਕਿ ਕੌਣ ਕਿੱਦਾਂ ਕੀ ਹੈ ਨਾ, ਕਿਹਦਾ ਅਸਲੀ ਵਿਆਹ ਕਿਹਦਾ ਨਹੀਂ ਅਸਲੀ ਵਿਆਹ। ਤੇ ਜ਼ਿਆਦਾਤਰ ਇਹ ਜਿਹੜੇ ਸੀਗੇ ਕਰਦੇ ਵੀ ਉਹੀ ਜਿਹੜੇ ਸੇਮ ਟਾਈਪ ਵਾਲੇ ਵਕੀਲ ਬਾਬਾ ਵਾਲੇ ਹੀ ਜਿਹੜੇ ਫਰਾਡ ਵਾਲੇ ਕੰਮ ਜਿਹੜੇ ਕਰਦੇ ਆ। ਤੇ ਸਲਾਹ ਉਹਨਾਂ ਨੂੰ ਇਹੀ ਹੈ ਕਿ ਭਾਈ ਇਹ ਤੋਂ ਦੂਰ ਰਹੋ, ਤੇ ਜੇ ਕਿਸੇ ਨੇ ਕਰਤਾ ਫਾਈਲ ਕੋਈ ਅੜਿੱਕੇ ਚੜ ਗਿਆ ਕਿਸੇ ਦੇ, ਤੇ ਉਹ ਬਾਹਰ ਨਿਕਲੇ ਤੋਂ ਜਿੰਨਾ ਮਰਜ਼ੀ ਜਿੰਨੀ ਜਲਦੀ ਤੋਂ ਜਲਦੀ ਹੋ ਸਕਦਾ ਆਪਣੀ ਐਪਲੀਕੇਸ਼ਨ ਵਿਡਰਾਅ ਕਰੇ, ਤੇ ਉਹਦਾ ਬੈਨੀਫਿਟ ਹੋ ਸਕਦਾ। ਇਹ ਨਾ ਹੋਵੇਗਾ ਬਾਅਦ ਚ ਤੁਸੀਂ ਕਹੋਗੇ ਨਹੀਂ ਹੁਣ ਮੈਂ ਖੜੇ ਪੈਰ ਮੌਕੇ ਤੇ ਵਿਡਰਾਅ ਕਰ ਲੂੰਗਾ। ਅਗਲੇ ਵੀ ਪੂਰੀ ਤਿਆਰੀ ਨਾਲ ਜਿਹੜਾ ਸੀਗਾ, ਕੁੜੀ ਨੂੰ ਵੀ ਪੁੱਛਦੇ ਆ, ਮੁੰਡੇ ਨੂੰ ਵੀ ਪੁੱਛਦੇ ਆ, ਤੇ ਪਹਿਲਾਂ ਹੀ ਉਹ ਸਬੂਤ ਕੱਢ ਕੇ ਆਉਂਦੇ ਆ ਕਿ ਬੰਦੇ ਦਾ ਅਸਲੀ ਹੈ ਜਾਂ ਨਕਲੀ ਹੈ। ਤੁਸੀਂ ਉੱਤੇ ਵਿਨ ਨਹੀਂ ਕਰ ਸਕਦੇ ਹੈਗੇ। ਜੀ ਜੀ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਜਿਹੜੀਆਂ ਉਹ ਚੱਲ ਰਹੀਆਂ ਆ। ਐਨੀਥਿੰਗ ਐਲਸ ਅਟਾਰਨੀ ਟਿਰਕੈਣਾ ਜੀ, ਜਾਣ ਤੋਂ ਪਹਿਲਾਂ ਜੇ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਆ, ਕਹਿਣਾ ਚਾਹੁੰਦੇ ਆ? ਜਾਣ ਤੋਂ ਪਹਿਲਾਂ ਇਹੀ ਸੀਗਾ, ਜਿੱਦਾਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਜਿਹੜੇ ਹਾਲਾਤ ਆ ਉਹ ਹਮੇਸ਼ਾ ਇੱਕੋ ਜਿਹੇ ਨਹੀਂ ਰਹਿੰਦੇ, ਚੇਂਜ ਹੋ ਜਾਂਦੇ ਆ। ਤੇ ਹੁਣ ਆਪਾਂ ਦੇਖ ਰਹੇ ਹਾਂ ਕਿ ਵਾਪਸ ਜਿਹੜੀ ਅਪਰੂਵਲ ਰੇਟਿੰਗ ਵਗੈਰਾ, ਕੇਸ ਵਗੈਰਾ ਗ੍ਰਾਂਟ ਹੋਣੇ ਸ਼ੁਰੂ ਹੋਏ ਆ। ਤੇ ਵਿੱਚ ਜੇ ਤਾਂ ਕੰਮ ਠੱਪ ਹੋ ਗਿਆ ਸੀਗਾ ਪੂਰੇ ਹੀ, ਕਿ ਜੱਜ ਜਿਹੜੇ ਸੀਗੇ ਸੁਣਦੇ ਨਹੀਂ ਸੀਗੇ ਗੱਲ। ਤੇ ਹੁਣ ਇਹ ਹੈ ਕਿ ਜਿਹੜਾ BIA ਵਾਲੇ ਸੀਗੇ ਜਿਹੜੇ ਆ, ਹੁਣ ਜਿਹੜਾ ਜੱਜ ਪ੍ਰਾਈਸ ਸੀਗਾ ਇੱਕ, ਉਹ ਬੜੇ ਕੇਸ ਡਿਨਾਈ ਕਰਦਾ ਸੀਗਾ ਕਿ 589 ਭਰਿਆ ਨਹੀਂ, ਏਦਾਂ ਨਹੀਂ ਕੀਤਾ, ਉੱਦਾਂ ਨਹੀਂ ਕੀਤਾ। ਤੇ ਉਹਦੇ ਜਿਹੜੇ ਕੇਸ ਸੀਗੇ BIA ਨੇ ਵਾਪਸ ਕਰਨੇ ਸ਼ੁਰੂ ਕਰਤੇ ਕਿ ਨਹੀਂ, 30 ਦਿਨਾਂ ਦੇ ਵਿੱਚ ਕੋਰਟ ਨੇ ਵੀ ਐਕਸੈਪਟ ਕੀਤਾ, ਅਸਾਈਲਮ ਦੀ ਐਪਲੀਕੇਸ਼ਨ ਰਿਜੈਕਟ ਨਹੀਂ ਕੀਤੀ। ਤੇ ਉਹਦੇ ਕਰਕੇ ਜਿਹੜਾ ਸੀਗਾ ਜੱਜ ਦਾ ਫੈਸਲਾ ਗਲਤ ਆ, ਜੋ ਜੱਜ ਨੂੰ ਵੀ ਬਾਹਰ ਕੱਢਦਾ, ਉਹਨੇ ਸਾਰੇ ਕੇਸ ਜਿਹੜੇ ਸੀਗੇ ਪੰਜਾਬੀਆਂ ਦੇ ਡਿਨਾਈ ਕੀਤੇ ਸੀਗੇ। ਤੇ ਐਂਡ ਆਫ ਦਾ ਡੇ ਉਹੀ ਗੱਲ ਆ ਜਾਂਦੀ ਕਿ ਖੱਟ ਕੇ ਕੀ ਗਿਆ, ਐਂਡ ਆਫ ਦਾ ਡੇ ਜਿਹਨਾਂ ਦੀ ਤੂੰ ਸੇਵਾ ਕਰਦਾ ਸੀਗਾ ਉਹਨਾਂ ਨੇ ਵੀ ਤੇਰਾ ਸਾਥ ਨਹੀਂ ਦਿੱਤਾ, ਹੈ ਨਾ। ਸੋ ਇਹ ਚੀਜ਼ ਆਪਾਂ ਨੂੰ ਵੀ ਦੇਖਣ ਨੂੰ ਮਿਲੀ ਹੈ। ਸੋ ਇਹ ਚੀਜ਼ਾਂ ਮੈਟਰ ਕਰਦੀਆਂ ਇਵੈਂਚੁਅਲੀ। ਜਿਹੜੇ ਚੈੱਕਸ ਐਂਡ ਬੈਲੈਂਸਿਸ ਦੀ ਆਪਾਂ ਇਸ ਮੁਲਕ ਦੇ ਵਿੱਚ ਗੱਲ ਕਰਦੇ ਹਾਂ, ਉਹ ਕੰਮ ਆਉਂਦੇ ਨੇ, ਉਹ ਦੇਖਣ ਨੂੰ ਮਿਲ ਰਹੇ ਆ। ਅਦਾਲਤਾਂ ਦੇ ਮੂਹਰੇ ਜਿਹੜਾ ਆ ਪ੍ਰਸ਼ਾਸਨ ਨੂੰ ਵੀ ਫਿਰ ਜਿਹੜਾ ਝੁਕਣਾ ਪੈਂਦਾ ਹੈਗਾ। ਸੋ ਇਹ ਡੈਫੀਨੇਟਲੀ ਇਹ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆ। ਸੋ ਬਹੁਤੀ ਵਾਰੀ ਤਾਂ ਲੜਾਈਆਂ ਅਟਾਰਨੀ ਟਿਰਕੈਣਾ ਜੀ ਲੰਬੀਆਂ ਹੀ ਹੁੰਦੀਆਂ, ਲੌਂਗ ਹੁੰਦੀਆਂ, ਤੇ ਬੰਦੇ ਨੂੰ ਉਹਦੇ ਹਿਸਾਬ ਦੇ ਨਾਲ ਜਿਹੜਾ ਉਹ ਰੈਡੀ ਰਹਿਣਾ ਚਾਹੀਦਾ ਆ। ਸੋ ਆਈ ਨੋ ਆਪਾਂ ਵੇਖਿਆ ਰੀਸੈਂਟਲੀ ਸਾਰੇ ਜਾਣੇ ਜਿਹੜੇ ਬਾਅਦ ਦੇ ਵਿੱਚ ਆ ਥੋੜ੍ਹੇ ਚਿਰ ਪਹਿਲਾਂ ਆਏ ਆ, ਉਹ ਜਲਦੀ ਸਾਰਾ ਕੁਝ ਹੋ ਗਿਆ। ਹੁਣ ਸਭ ਨੂੰ ਇਹੀ ਫੀਲ ਹੁੰਦਾ ਵੀ ਐਵਰੀਥਿੰਗ ਇਜ਼ ਗੋਇੰ ਟੂ ਗੋ ਲਾਈਕ ਦੈਟ। ਜਿੱਦਾਂ ਕੋਵਿਡ ਦੇ ਵਿੱਚ ਲੋਕਾਂ ਦੀ ਮਨੀ ਬਣਦੀ ਸੀ ਬਹੁਤ, ਉਦੋਂ ਲੱਗਦਾ ਸੀਗਾ ਵੀ ਹਰ ਇੱਕ ਟਾਈਮ ਇੱਦਾਂ ਹੀ ਰਹਿੰਦਾ ਆ, ਪਰ ਸਿਚੁਏਸ਼ਨਸ ਚੇਂਜ ਹੁੰਦੀਆਂ, ਆਪਣੇ ਆਪ ਨੂੰ ਉਹਦੇ ਲਈ ਰੈਡੀ ਰੱਖਣਾ ਚਾਹੀਦਾ ਹੈ। ਹਾਂਜੀ ਜੀ। ਤੇ ਅਟਾਰਨੀ ਟਿਰਕੈਣਾ ਜੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਮਿਲਦੇ ਆਪਾਂ ਫਿਰ ਨੈਕਸਟ ਟਾਈਮ। ਅੰਟਿਲ ਨੈਕਸਟ ਟਾਈਮ, ਸਤਿ ਸ਼੍ਰੀ ਅਕਾਲ ਜੀ। ਜੀ ਧੰਨਵਾਦ ਜੀ ਰਾਜਕਰਨ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।